रेडी हो गए। दिखा सही लो जी हिरण साहब आ लो जी आ लो जिन्ना आ की हो जी ਹੁਣ ਕੀ ਰਹਿ ਗਿਆ ਦੱਸੋ ਗੋਸ਼ਤ ਤੇ ਆਲੂ ਧੋਣੇ ਵਾਲਾ ਸਿਲਸਿਲਾ ਉਹ ਇਹਦੇ ਉੱਪਰ ਸਿੱਟੋ ਇਹਦੇ ਤੇ ਧੋ ਲੈਣੀ ਇਹਦੇ ਚ ਇੰਨਾ ਕੁ ਪਾਣੀ ਹੋਣਾ ਨਹੀਂ ਵਿੱਚ ਪਾਣੀ ਆ ਰਿਹਾ ਪਿੱਛੋਂ ਮੈਂ ਕਹਿ ਕੇ ਆ ਬਾਲਟੀ ਪਾਣੀ ਦੀ ਆ ਰਹੀ ਹੋਰ ਲੇਕਿਨ ਗੋਸ਼ਤ ਉੱਤੇ ਤੇ ਰਹਿ ਜਾਏਗਾ ਇੱਥੇ ਕਿਉਂ ਇੱਥੇ ਕੀ ਆ ਗੋਸ਼ਤ ਤੇ ਠੀਕ ਤਰੀਕੇ ਨਾਲ ਕਿੰਨਾ ਕੁ ਪਾਣੀ ਉੱਤੇ ਜਾਏਗਾ ਥੋੜੇ ਪਾਣੀ ਨਾਲ ਗੋਸ਼ਤ ਹੀ ਨਹੀਂ ਧੋਣਾ ਹੈ ਥੋੜੇ ਪਾਣੀ ਨਾਲ ਗੋਸ਼ਤ ਹੀ ਨਹੀਂ ਧੋਣਾ ਹੁਣ ਕਿੰਨਾ ਕੁ ਚਾਹੀਦਾ ਕਿੰਨਾ ਘਰੇ ਕਹਿੰਦਾ 2 ਟੀਨ ਕੇ 3 ਨਾ 9 ਮਣ ਤੇਲ ਹੋ ਨਾ ਰਾਧਾ ਨਾਚੇ ਮੈਨੂੰ ਤਾਂ ਗੋਸ਼ਤ ਤੋਂ ਲਿਆ ਹੋਇਆ ਚਾਹੀਦਾ ਤੁਸੀਂ ਸੁੱਟੀ ਯਾਰ ਦਿਲ ਹੋਰ ਆ ਮੈਂ ਇਹਨੂੰ ਸਣੇ ਗੋਸ਼ਤ ਨਹਿਰ ਤੇ ਲੈ ਜਾਣਾ ਆ ਨਹਿਰ ਲੱਗ ਆ ਨਹਿਰ ਆ ਕੋਲ ਫਿਰ ਹੋਰ ਕਿਸੇ ਮਰਜ਼ੀ ਨਾਲ ਧੋਈ ਜਾਊਗਾ ਵਿੱਚ ਜਦੋਂ ਧੋਇਆ ਗਿਆ ਆ ਜਾਊਗਾ ਮੈਨੂੰ ਤਾਂ ਗੋਸ਼ਤ ਤੋਂ ਲਿਆ ਹੋਇਆ ਚਾਹੀਦਾ ਹੈ ਲੱਭ ਜੂਗਾ ਤੂੰ ਲਿਆ ਹੋਇਆ ਚਾਹੀਦਾ ਹਾਂ ਹਾਂ ਬਿਆ ਹੁਣ 35 ਦੇ ਭਾਂਡੇ ਲਿਆਤੇ ਛੁਰੀ ਵੀ ਲਿਆਤੀ ਪਾਣੀ ਵੀ ਲਿਆਤਾ ਆ ਕੂਲਰ ਭਰਿਆ ਪਿਆ ਹੁਣ ਕਹਿ ਰਿਹਾ ਭਰੇ ਕੂਲਰ ਨਾਲ ਗੋਸ਼ਤ ਨਹੀਂ ਧੋ ਹੋਣਾ ਕਿਲੋ ਟੂਟੀ ਲੱਗੀ ਹੋਈ ਇਹਨੂੰ ਗੋਸ਼ਤ ਛਾਬੀ ਚ ਪਾਣੇ ਆ ਛਾਬੀ ਚ ਧੋ ਹੋਣਾ ਆ ਤੁਸੀਂ ਪ੍ਰਾਂਤ ਪਾ ਲਓ ਉਹ ਯਾਰ ਜਿਹੜੀ ਸ਼ਾਇਦ ਪਾਂਦਾ ਪਾ ਲੈਣ ਦੇ ਯਾਰ ਹੋਰ ਮੰਗਾ ਲੈਨੇ ਪਰਾਤਾਂ ਹੋਰ ਹੈਗੀਆਂ ਤੇ ਬਹਿਣ ਵਾਲੀ ਉਹ ਫੱਟੀ ਕਿਆਸੀ ਆਈ ਚੈੱਕ ਕਰੋ ਉਹ ਬਹਿਣ ਵਾਲੀ ਫੱਟੀ ਸੀਟ ਹੀ ਮੋਟਰਸਾਈਕਲ ਦੀ ਪੱਟ ਲਿਆਂਦੀ ਯਾਰ ਮੁੜ ਹੋਣੇ ਤਾਂ ਸਾਨੂੰ ਵਕਤ ਪਾਈ ਖੜਿਆ ਹੋਰ ਕੀ ਕਰੀਏ ਆ ਗੱਲ ਠੀਕ ਕੀਤਾ ਹਾਂ ਮੈਂ ਕਹਿੰਦਾ ਨਾਨਾ ਦਾ ਹੈਰੀ ਕਦੇ ਵੀ ਨਹੀਂ ਬੈਠਿਆ ਐਦਾਂ ਦੀ ਸੀਟ ਤੇ ਬਹਿੰਦਾ ਹੈ अस्सलाम वालेकुम ਸਿਆਣੇ ਕਹਿੰਦੇ ਵੀ ਸੱਪ ਤੋਂ ਨਾ ਡਰਦੀ ਸੀ ਤੋਂ ਨਾ ਡਰਦੀ ਡਰ ਟੱਪ ਕਊਏ ਦਾ ਵੀ ਜੰਗਲ ਦੇ ਵਿੱਚ ਕੋਈ ਬੀਬੀ ਸੀ ਨਾ ਮਾਈ ਕੋਈ ਪੁਰਾਣੀ ਉਹਨੂੰ ਕਿਹਾ ਵੀ ਤੈਨੂੰ ਇੱਥੇ ਡਰ ਨਹੀਂ ਲੱਗਦਾ ਉਹ ਕਹਿੰਦੀ ਵੀ ਮੈਨੂੰ ਨਾ ਸੱਪ ਤੋਂ ਡਰ ਲੱਗੇ ਨਾ ਸੇਹ ਤੋਂ ਡਰ ਲੱਗੇ ਵੀ ਡਰ ਲੱਗਦਾ ਜਦੋਂ ਕਿਣਮਿਣ ਲੱਗਦੀ ਆ ਨਾ ਵੀ ਇਹ ਜਦੋਂ ਲੰਬੀ ਤੇ ਝੜੀ ਲੱਗ ਜਾਂਦੀ ਤਾਂ ਫਿਰ ਮੈਨੂੰ ਔਖਿਆਈ ਹੁੰਦੀ ਹੋਰ ਔਖਿਆਈ ਕੋਈ ਨਹੀਂ ਆ ਤੁਸੀਂ ਦੇਖ ਰਹੇ ਆ ਇਸ ਟਾਈਮ ਜੰਗਲ ਦੇ ਵਿੱਚ ਇਹ ਅਸਲ ਦੇ ਵਿੱਚ ਅੱਲਾ ਨੇ ਰਹਿਮਤ ਕਰੀ ਆ ਐਡਾ ਸੋਹਣਾ ਮੀਂਹ ਪਿਆ ਤੜਕੇ ਤੇ ਇਹ ਹਨੇਰੀ ਰਾਤ ਬਣਾਤੀ ਕਾਲੀ ਬੱਦਲ ਆਇਆ ਕਾਲਾ ਸ਼ਾ ਤੇ ਉਹ ਇੱਕ ਵਾਰੀ ਗੁੰਮਾ ਜਿਹਾ ਬਣਿਆ ਫਿਰ ਮੀਂਹ ਪਿਆ ਤੇ ਆ ਤੁਸੀਂ ਦੇਖ ਰਹੇ ਆ ਸਾਡਾ ਡੇਰਾ ਹੈ ਅੱਗੇ ਇੱਥੇ ਇੱਕ ਰੁੱਖ ਨਹੀਂ ਸੀ ਇੰਨੇ ਰੁੱਖ ਆ ਮੀਂਹ ਪਿਆ ਤੇ ਨਾਲ ਹੀ ਰੁੱਖ ਦੇਖ ਕਿੱਡੇ ਹੋ ਗਏ ਦਿਖਾਓ ਜੀ ਰੁੱਖ ਕਿੱਡੇ ਹੋ ਗਏ ਮਿੰਟਾਂ ਦੇ ਵਿੱਚ ਅੱਛਾ ਰੁੱਖ ਤਾਂ ਚਲੋ ਮੰਨ ਲਿਆ ਮੀਂਹ ਨਾ ਹੋ ਗਏ ਬੰਦਾ ਪੁੱਛੇ ਵੀ ਜਿਹੜੀ ਆ ਨਹਿਰ ਆ ਇਹ ਕਿੱਥੋਂ ਆ ਗਈ ਇਹ ਜੀ ਅਸੀਂ ਅੱਜ ਜੀ ਪਰੌਣੇ ਬਣੇ ਆ ਚਾਚੇ ਬੂਟੇ ਦੇ ਡੇਰੇ ਤੇ ਅਸੀਂ ਆਏ ਆ ਤੇ ਚਾਚੇ ਬੂਟੇ ਦੇ ਡੇਰੇ ਦੇ ਬੂਹੇ ਦੇ ਅੱਗੇ ਨਾ 17-18 ਕਿੱਲੇ ਜੰਗਲ ਲਾਇਆ ਸਰਕਾਰ ਨੇ ਏਦਾਂ ਨਹਿਰ ਟੱਪਦੀ ਆ ਤੇ ਏਦਾਂ ਜੰਗਲ ਇੱਕ ਵਾਰੀ ਮਰਾਜ ਜੀ ਨਿਗਾ ਜੰਗਲ ਬਹੁਤ ਸੋਹਣਾ ਤੇ ਰੰਗ ਬਰੰਗੇ ਵਿੱਚ ਬੂਟਿਆਂ ਰੋਖਾਂ ਕੋਈ ਸ਼ਰੀਂ ਦਾ ਰੁੱਖ ਟਾਲੀ ਦਾ ਕਿੱਕਰ ਤੇ ਸਫੈਦਾ ਸਾਰੇ ਰੁੱਖ ਇੱਥੇ ਲੱਗੇ ਹੋਏ ਆ ਤੇ ਬਹੁਤ ਸੋਹਣਾ ਜੰਗਲ ਤੁਰਿਆ ਤੇ ਮੀਂਹ ਪਿਆ ਸੀ ਕਿ ਵੀ ਉਹ ਚਾਚੇ ਬੂਟੇ ਨੇ ਫਰਮਾਇਸ਼ ਕਰੀ ਸੀ ਆਲੂ ਗੋਸ਼ਤ ਦੀ ਵੀ ਆਲੂ ਗੋਸ਼ਤ ਕਹਿੰਦਾ ਸੀ ਪਕਾ ਕੇ ਖਵਾਣਾ ਤੇ ਅਸੀਂ ਕਿਹਾ ਵੀ ਚੱਲ ਫਿਰ ਤੇਰੇ ਕੋਈ ਆਨੇ ਆ ਵੀ ਤੂੰ ਪਕਾ ਕੇ ਖਵਾ ਚਾਚਾ ਬੂਟਾ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੇਰੇ ਦਿਮਾਗ 'ਚ ਆਲੂ ਗੋਸ਼ਤ ਛੋਰੇ ਵਾਲਾ ਆਇਆ ਕਿੱਥੋਂ ਯਾਰ ਮੈਂ ਤਾਂ ਰੋਜ਼ ਹੀ ਛੋਰੇ ਵਾਲਾ ਖਾਲਣ ਯਾਦ ਕਰਦਾ ਅਸਲ 'ਚ ਕਹਾਣੀ ਪਤਾ ਕੀ ਆ ਉਹ ਜਿੱਦਾਂ ਸਿਆਣੇ ਕਹਿੰਦੇ ਵੀ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਹੁਣ ਹੋਏ ਆ ਨਾ ਬੁੱਢੇ ਹੁਣ ਦੰਦ ਜਵਾਬ ਦੇ ਗਏ ਹੁਣ ਛੋਰਾ ਯਾਦ ਆਉਂਦਾ ਹਾਂ ਭੇ ਕੇ ਖਾ ਲੈਣੀ ਕੇ ਖਾ ਲੈਣੀ ਛੋਰੇ ਦੇ ਵਿੱਚ ਰੋਟੀ ਤੁਸੀਂ ਭੇ ਕੇ ਖਾ ਲਓ ਨਰਮ ਹੋ ਜਾਂਦੀ ਹੈ ਸੌਖੀ ਖਾਈ ਜਾਂਦੀ
ਸਮਝ ਆ ਗਈ। ਜਿਹੜਾ ਸੁੱਕਾ ਸਾਲਣ ਆ ਨਾ ਉਹ ਖਾ ਉਹ ਹੁਣ ਸਾਡੇ ਤੋਂ ਭਾਰਾ ਹੋ ਗਿਆ, ਸਾਡੇ ਵਾਸਤੇ ਦਾ ਨਹੀਂ ਰਿਹਾ। ਹਾਂ ਉਹ ਆ ਮੁੰਡਿਆਂ ਖੁੰਡਿਆਂ ਦਾ ਕੰਮ। ਗੱਲ ਕਰ ਤੇ ਇਸ ਵਾਸਤੇ ਮੈਂ ਤਾਂ ਕੱਲ ਪਰਸੋਂ ਜੀ ਕਹਿੰਦੇ ਸੀ ਵੀ ਯਾਰ ਚਲੋ ਕੁਛ ਛੋਰੇ ਵਾਲਾ ਸਾਲਣ ਬਣਾ ਲਈਏ, ਰੋਟੀ ਸੌਖੀ ਖਾ ਲਾਂਗੇ ਜਰਾ ਭੇਂ ਕੇ। ਆਹ ਗੱਲ ਇਹ ਜੀ ਭਲੇ ਵਕਤਾਂ ਦੇ ਵਿੱਚ ਚੱਲਦਾ ਵੀ ਇਹੀ ਸੀ। ਆਲੂ ਗੋਸ਼ਤ ਛੋਰੇ ਵਾਲਾ ਭੇਂ ਭੇਂ ਕੇ ਖਾਣੀ, ਵਿੱਚ ਕਈ ਬੰਦੇ ਸਰੀਦ ਬਣਾਉਂਦੇ ਸੀ, ਉਂਝ ਹੀ ਰੋਟੀ ਵਿੱਚ ਭੇਂ ਕੇ ਰੱਖ ਕੇ 3 ਮਿੰਟਾਂ ਬਾਅਦ ਖਾ ਲੈਣੀ, ਬੜਾ ਸਵਾਦ ਸੀ। ਹੁਣ ਤਾਂ ਰੰਗ ਬਰੰਗਾ ਤਰੀਕਾ ਭੁੰਨ ਭੁੰਨ ਕੇ ਖਾਂਦੇ ਆ ਤੇ ਉਹ ਖਾ ਨਹੀਂ ਹੁੰਦਾ, ਉਹਨਾਂ ਨਹੀਂ ਗੋਸ਼ਤ ਖਾ ਹੁੰਦਾ ਜਿੰਨਾ ਛੋਰੇ ਵਾਲਾ ਖਾ ਹੁੰਦਾ। ਤੇ ਅੱਛਾ ਇਹ ਜਿਹੜਾ ਚਾਚਾ ਬੂਟਿਆ ਤੂੰ ਜਿਹੜਾ ਖਾਂਦਾ ਰਿਹਾ ਜਾਂ ਜਿਹੜਾ ਤੂੰ ਪਕਾ ਖਵਾ ਵੀ ਕਿਹੜੇ ਤਰੀਕੇ ਨਾਲ ਪੱਕਦਾ? ਤਰੀਕਾ ਇਹੋ ਹੀ ਆ ਜੀ। ਆ ਦੇਖੋ ਜੀ, ਹਰ ਸ਼ੈ ਧੋ ਲਈ, ਹਰ ਸ਼ੈ ਧੋ ਕੇ ਸਾਫ਼ ਕਰ ਲਈ, ਮਿਰਚ ਮਸਾਲਾ ਕੱਟ ਕੇ ਕੁੱਟ ਲੈਣਾ ਜੀ। ਅੱਛਾ ਕੁੱਟ ਕੇ ਮਿਰਚ ਮਸਾਲੇ ਨੂੰ ਘਿਓ ਪਾ ਕੇ ਰੱਖ ਦੇਣਾ ਅੱਗ ਤੇ। ਹਾਂ ਇਹਨੂੰ 2-4 ਮਿੰਟ ਨਾ ਉੱਤੇ ਰੱਖ ਕੇ ਥੋੜਾ ਜਿਹਾ ਲਾਲ ਜਿਹਾ ਕਰ ਲੈਣਾ ਮਾੜਾ ਮਾੜਾ, ਤੇ ਮੁੜ ਕੇ ਇਹ 'ਚ ਸਿੱਟ ਦੇਣਾ ਗੋਸ਼ਤ ਦੇ ਵਿੱਚ ਪਾ ਕੇ ਫਿਰ ਉਹਨੂੰ ਥੋੜਾ ਜਿਹਾ ਭੁੰਨ ਲੈਣਾ। ਪਾਣੀ ਪੂਣੀ ਗੋਸ਼ਤ ਦਾ ਸੜ ਜੇ, ਸਵਾਦ ਉਹਦਾ ਗੋਸ਼ਤ ਦਾ ਬਣ ਜੇ। ਤੇ ਫਿਰ ਜਦੋਂ ਦੇਖਿਆ ਵੀ ਹੁਣ ਗੋਸ਼ਤ ਭੁੱਜ ਗਿਆ, ਵਿੱਚ ਆਲੂ ਪਾ ਕੇ ਭੋਰਾ ਪਾਣੀ ਦਾ ਪਾ ਦੇਣਾ ਤੇ ਹਿਲਾ ਕੇ ਤੇ ਲਾ ਲੈਣਾ ਜਦੋਂ ਗਲ ਜਾਣਾ ਉਹਨੇ। ਆਹ ਤਰੀਕਾ ਸੀ ਜੀ ਸਾਡਾ ਤਾਂ। ਤੇ ਹੁਣ ਜਦੀਦ ਤਰੀਕਾ ਸਾਇੰਸ ਆ ਗਈ ਆ, ਪਤਾ ਨਹੀਂ ਭਾਈ ਹੁਣ ਕੀ ਕੀ ਚੱਲਦਾ। ਅੱਛਾ ਸਾਡਾ ਪੁਰਾਣਾ ਤਰੀਕਾ ਤੇ ਇਹੋ ਹੀ ਸੀ। ਅੰਮਾ ਨੂੰ ਪੁੱਛੀਏ, ਪੁੱਛ ਲਓ ਅੰਮਾ ਕਿਵੇਂ ਪਕਾਉਂਦੇ ਆ ਤੁਸੀਂ? ਕਿਉਂਕਿ ਆਮ ਜਿਹੜਾ ਤਰੀਕਾ ਨਾ ਵੀ ਪਹਿਲੇ ਪਿਆਜ਼ ਜਿਹੜਾ ਵਾ ਨਾ ਉਹ ਪਾ ਲਿਆ, ਫਿਰ ਅਦਰਕ ਤੇ ਜਿਹੜਾ ਲਸਣ ਅੱਛਾ ਜੀ ਇਹ ਪਾ ਲਿਆ। ਅੱਛਾ ਇਹ ਥੋੜਾ ਜਿਹਾ ਜਦੋਂ ਹੋ ਜੇ ਨਾ ਫਿਰ ਗੋਸ਼ਤ ਜਿਹੜਾ ਵਾ ਨਾ ਪਾ ਲੈਣਾ। ਉਹਨੂੰ ਗੋਸ਼ਤ ਨੂੰ ਉਹਦੇ 'ਚ ਜਿਹੜਾ ਵਾ ਨਾ ਭੁੰਨ ਲੈਣਾ ਵਾ। ਇਹ ਘਿਓ ਕਿਸ ਟਾਈਮ ਪਾਇਆ ਤੁਸੀਂ? ਹੈਂ ਪਿਆਜ਼ ਦੇ ਨਾਲ ਘਿਓ ਤਾਂ ਪਾਣਾ ਹੀ ਆ। ਘਿਓ ਦੇ ਵਿੱਚ ਪਿਆਜ਼ ਭੁੰਨ ਲਿਆ। ਹਾਂ ਘਿਓ 'ਚ ਪਿਆਜ਼ ਕਰਨਾ, ਫਿਰ ਉਹਦੇ 'ਚ ਤੇ ਪਿਆਜ਼ ਦੇ ਤੇ ਇਹ ਅੱਛਾ ਇਹ ਹੈ ਆ ਅਸਲ 'ਚ ਬ੍ਰਾਇਲਰ ਵਾਲਾ ਫਾਰਮੂਲਾ। ਜਿਹੜਾ ਹੈ ਨਾ, ਜੇ ਬੜਾ ਗੋਸ਼ਤ ਹੋਵੇ ਜਾਂ ਦੂਸਰਾ ਹੋਵੇ, ਉਹ ਫਿਰ ਪਹਿਲੇ ਜਿਹੜਾ ਨਾ ਉਹਨੂੰ ਪਾਣੀ 'ਚ ਜਿਹੜਾ ਵਾ ਨਾ ਮਸਾਲੇ ਮਸੂਲੇ ਸਾਰੇ ਪਾ ਦਿੰਦੇ ਆ, ਤੇ ਉਹਨੂੰ ਫਿਰ ਪਾਣੀ 'ਚ ਰੱਖ ਕੇ ਗਲ ਕੇ ਤੇ ਫਿਰ ਘਿਓ ਬਾਅਦ 'ਚ ਪਾਉਂਦੇ ਆ। ਆਪਾਂ ਤਾਂ ਅੱਜ ਚਿਕਨ ਪਕਾ ਰਹੇ, ਮੁਰਗੀ ਪਕਾ ਹਾਂ ਮੁਰਗੀ ਆਪਾਂ ਤਾਂ ਮੁਰਗੀ ਦੀ ਗੱਲ ਕਰਨੀ। ਇਹ ਤੁਹਾਡਾ ਫਾਰਮੂਲਾ ਜੀ? ਇਹ ਜੀ ਫਾਰਮੂਲੇ 2 ਸਾਡੇ ਤੱਕ ਪਹੁੰਚ ਗਏ। ਚਾਚੇ ਬੂਟੇ ਨੇ ਆਪ ਦਾ ਦੱਸਿਆ। ਨਹੀਂ, ਉਹ ਤੇ ਬੂਟੇ ਵਾਲਾ ਤੇ ਮੇਰਾ ਫਾਰਮੂਲਾ ਤਕਰੀਬਨ ਇੱਕ ਹੀ ਹੈ। ਹਾਂਜੀ, ਅੰਮਾ ਬਸ਼ੀਰਾ ਨੇ ਆਪਣਾ ਦੱਸਤਾ। ਹੁਣ ਖਾਲਦ ਦੱਸੋ। ਮੈਂ ਨਾ ਪਹਿਲਾਂ ਤਾਂ ਇਹ ਗੱਲ ਕਰੂੰਗਾ ਵੀ ਮੈਂ ਪ੍ਰੋਗਰਾਮ ਬਣਾਇਆ ਸੀ ਵੀ ਅੱਜ ਚਾਚੇ ਬੂਟੇ ਨੂੰ ਉੱਥੇ ਕਰਾਂਗੇ ਆਪਣੇ ਤੇਰੇ ਵਾਲ। ਹਾਂ ਮੇਰੇ ਲਈ ਵੀ ਉੱਥੇ ਬੁਲਾਵਾਂਗੇ। ਫਿਰ ਉਹ ਝੜੀ ਲੱਗ ਗਈ ਤੇ ਉੱਥੇ ਇਹੋ ਜਿਹਾ ਨਿਜ਼ਾਮ ਜਿਹੜਾ ਨਾ ਉਹ ਬਣ ਨਹੀਂ ਸਕਦਾ। ਉਹ ਰਸਤਾ ਵੀ ਨਹੀਂ ਠੀਕ ਹੈਗਾ ਤੇ ਇਸ ਵਾਸਤੇ ਹੈ ਫਿਰ ਇੱਥੇ ਆ ਜੰਗਲ ਦੇ ਵਿੱਚ ਮੰਗਲ ਸੱਜ ਗਿਆ ਤੇ ਬੜਾ ਸਵਾਦ ਹੈ। ਹੁਣ ਆ ਗਈ ਗੱਲ ਇਹ ਵੀ ਇਹ ਪਕਾਉਣ ਦੀ। ਮੈਂ ਕਹੂੰਗਾ ਵੀ ਜੇ ਤਾਂ ਪਕਾਣਾ ਨਾ ਤੁਸੀਂ ਟੇਸਟੀ ਛੋਰੇ ਵਾਲਾ ਆਲੂ ਗੋਸ਼ਤ, ਉਹਦੇ ਵਿੱਚ ਤੁਸੀਂ ਇਹ ਅਗਰ ਜੇ ਇੰਜ ਪਕਾਵਾਂਗੇ ਨਾ ਜਿਵੇਂ ਇਹਨਾਂ ਦੋਨਾਂ ਨੇ ਦੱਸਿਆ, ਇਹਦੇ ਵਿੱਚ ਪਿਆਜ਼ ਖੜਮੇ ਖੜਮੇ ਜਿਹੇ ਰਹਿ ਜਾਂਦੇ ਆ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਵੀ ਅਸੀਂ ਪਿਆਜ਼ਾਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ, ਪਾਣੀ ਦੇ ਵਿੱਚ ਹੀ ਪਿਆਜ਼ ਉੱਤੇ ਉਹ ਕਰਾਂਗੇ, ਘਿਓ ਨਹੀਂ ਅਸੀਂ ਪਾਵਾਂਗੇ। ਅੱਛਾ, ਉਹਨਾਂ ਨੂੰ ਇੰਜ ਹੀ ਗਾਲਾਂਗੇ। ਥੋੜਾ ਜਿਹਾ ਉਹਦੇ 'ਚ ਪਾਵਾਂਗੇ ਨਮਕ, ਠੀਕ ਆ। ਉਹ ਜਦੋਂ ਉਹਨੂੰ ਉੱਤੋਂ ਬੰਦ ਕਰਕੇ ਨਾ ਦਮ ਦੇ ਕੇ ਉਹ ਪਿਆਜ਼ ਬਿਲਕੁਲ ਗਲ ਜਾਣਗੇ। ਉਸ ਤੋਂ ਬਾਅਦ ਅਸੀਂ ਉਹਦੇ 'ਚ ਘਿਓ ਪਾਵਾਂਗੇ, ਉਹਨੂੰ ਥੋੜਾ ਜਿਹਾ ਭੁੰਨ ਕੇ ਉਹਦੇ 'ਚ ਅਦਰਕ ਤੇ ਇਹਦਾ ਪੇਸਟ ਵਗੈਰਾ ਪਾ ਕੇ ਉਹਨੂੰ ਭੁੰਨਾਂਗੇ। ਫਿਰ ਉਹਦੇ 'ਚ ਗੋਸ਼ਤ ਪਾਵਾਂਗੇ, ਉਹਨੂੰ 5-7 ਮਿੰਟ ਭੁੰਨ ਕੇ ਫਿਰ ਆਲੂ ਪਾ ਕੇ ਨਾ ਜੀ, ਫਿਰ ਉਹਨੂੰ ਇੱਕ ਦੁਆਣਾ ਉਬਾਲਾ, ਉਹਨੂੰ ਉਬਾਲਾ ਦਵਾਉਣ ਤੋਂ ਬਾਅਦ ਉੱਤੋਂ ਢੱਕ ਦੇਣਾ ਤੇ ਅੱਗ ਥੱਲੋਂ ਕੱਢ ਲੈਣੀ ਆ। ਸਿਰਫ ਕੋਲਿਆਂ ਦੀ ਮਾੜੀ ਮਾੜੀ ਲਾਂਬ ਦੇ ਉੱਤੇ ਨਾ 15 ਮਿੰਟ ਉਹਨਾਂ ਨੂੰ ਦਮ ਦੇਣਾ। ਅੱਛਾ, ਫਿਰ ਜਾ ਕੇ ਆਲੂ ਗੋਸ਼ਤ ਛੋਰੇ ਵਾਲਾ ਤੇ ਉੱਤੇ ਬਾਅਦ ਚ ਧਨੀਆ ਪਾ ਕੇ ਉਸਤਾਦ ਜੀ ਫਿਰ 2 ਮਿੰਟ ਉਹਨੂੰ ਇੰਜ ਬੰਦ ਥੱਲੇ ਰੱਖ ਦੇਣਾ, ਚੁੱਲ੍ਹੇ ਤੋਂ ਲਾ ਕੇ ਵੀ ਉਹਨੂੰ ਧਨੀਆ ਪਾ ਕੇ ਦੇਣ ਕਰਕੇ ਬੰਦ ਕਰਕੇ ਰੱਖ ਦੇਣਾ। ਉਸ ਤੋਂ ਬਾਅਦ ਉਹਨੂੰ ਖਾਣਾ। ਅੱਛਾ, ਇਹਦੀ ਰਾਣਾ ਸਾਹਿਬ ਕੀ ਕੱਢਿਆ ਤੁਸੀਂ ਇਸ ਗੱਲ 'ਚ? ਗੱਲ ਉਹੀ ਆ ਜੀ ਜਿਹੜੀ ਅਸੀਂ ਕੀਤੀ ਸੀ। ਕੰਨ ਜੀ ਲਾਤੇ ਭਾਵੇਂ ਇਧਰੋਂ ਦੀ ਫੜ ਲਓ, ਭਾਵੇਂ ਇਦਾਂ ਫੜ ਲਓ, ਐਵੇਂ ਫੜ ਲਓ। ਨਹੀਂ ਜੀ, ਮੈਂ ਕਹਿ ਰਿਹਾ ਵੀ ਦਮ ਤੇ ਪਕਾਣਾ ਫਰਕ ਆ। ਇਹ ਕੋਈ ਦਮ ਪੁੱਤਾ ਵੀ ਨਾ ਜੀ ਨਾ, ਇਹ ਚੌਲ ਆ ਭਲਾ ਜਿਹਨੂੰ ਦਮ ਦੇ ਰਹੇ। ਇਹ ਕੋਈ ਚੌਲ ਆ ਜਿਨ੍ਹਾਂ ਨੂੰ ਦਮ ਦੇ ਦੇ। ਮੇਰੀ ਗੱਲ ਸੁਣ ਯਾਰ, ਕਹਿੰਦੇ ਗੱਲ ਆਪਣੀ ਖੜੀ ਕਰਨੀ। ਬਸ ਗੱਲ ਉਹੀ ਆ, ਗੱਲ ਆਪਣੀ ਕਿਉਂ? ਦੂਜਾ ਮੈਂ ਕਹਿ ਰਿਹਾ ਵੀ ਪਿਆਜ਼ ਕਹਿ ਰਹੇ ਆ, ਪਿਆਜ਼ਾਂ ਦੇ ਵਿੱਚ ਅਸੀਂ ਘਿਓ 'ਚ ਭੁੰਨਣੇ ਆ। ਮੈਂ ਕਹਿੰਦਾ ਵੀ ਪਿਆਜ਼ ਅਸੀਂ ਪਾਣੀ ਦੇ ਵਿੱਚ ਗਾਲਣੇ ਆ। ਕਿੰਨਾ ਫਰਕ ਆ? ਤੇ
ਪਿਆਜ਼ ਰਹਿਣੇ ਤਾਂ ਵਿੱਚ ਹੀ ਆ ਨਾ। ਨਹੀਂ ਉਹਦੇ ਪਾਣੀ 'ਚ ਉਬਾਲਿਆ ਅੱਛਾ ਉਹ ਗਲ ਜੂਗਾ ਫਿਰ ਕਿੰਨਾ ਕੁ ਗਲੂ ਕਿੰਨਾ ਕੁ ਉਬਾਲੇਗਾ ਉਹਨੇ ਬਿਲਕੁਲ ਗਲ ਜੂ। ਤੁਹਾਨੂੰ ਪਿਆਜ਼ ਛੋਰੇ ਦੇ ਵਿੱਚ ਲੱਭੂਗਾ ਹੀ ਨਹੀਂ। ਜਿਹੜਾ ਇਹ ਗੰਡਿਆਂ ਨੂੰ ਜਿਹੜਾ ਪਾਣੀ 'ਚ ਖੋਰਦੇ ਆ ਇਹ ਕੋਈ ਨਵਾਂ ਤਰੀਕਾ ਹੋਣਾ। ਅੱਗੇ ਤਾਂ ਭਾਈ ਘੇ 'ਚ ਸਾੜਦੇ ਸੀ, ਲਾਲ ਸੂਏ ਗੰਡੇ ਕਰਕੇ ਫਿਰ ਵਿੱਚ ਕੋਈ ਮਿਰਚ ਮੁਰਚ ਪਾਉਂਦੇ ਸੀ। ਤੇ ਇਹ ਇਸ ਦੇ ਉਹਦੇ ਚ ਪੈਂਦਾ ਆ ਇਸ ਡਿਸ਼ 'ਚ ਅੰਬ ਵੀ ਪੈਂਦੇ ਆ? ਅੰਬ ਵੀ ਪੈਂਦੇ ਇਹਦੇ 'ਚ? ਇਹ ਨਾਲ ਇਹ ਭਾਈ ਯਾਰ ਬੜੀ ਵਿਆਹ ਸ਼ਾਦੀਆਂ ਤੇ ਵੀ ਦੇਖੀਦਾ ਨਾਈ ਵੀ ਪਕਾਉਂਦੇ ਆ ਉਹ ਵੀ ਘਿਓ 'ਚ ਹੀ ਭੁੰਨਦੇ ਜੀ। ਚਾਚਾ ਪਿਆਜ਼। ਉਹ ਛਾਪਰ ਫੜਾਈ ਜ਼ਰਾ, ਕਿਹੜਾ ਆ ਪਰਲਾ। ਹਾਂ ਮੈਂ ਕਿਹਾ ਕਿਸੇ ਵੀ ਤਰੀਕੇ 'ਚ ਅੰਬ ਵੀ ਪੈਂਦੇ ਇਹਦੇ 'ਚ? ਅੰਬ ਤਾਂ ਇਹਦੇ ਚ ਜੀ ਅਨੇ ਅੰਬ ਤਾਂ ਖਾਣੇ ਆ ਯਾਰ ਅੰਬ ਵੈਸੇ ਲਿਆਂਦੇ ਖਾਣ ਨੂੰ ਦਸਹਿਰੀ ਦਸਹਿਰੀ ਲਿਆਂਦਾ ਜੀ ਕਿਆ ਬਾਤ। ਆਹੋ ਚਾਚੇ ਬੂਟੇ ਨੇ ਇਹ ਗੱਲ ਕਰੀ ਆ ਵੀ ਨਾਈ ਵੀ ਇੰਜ ਪਕਾ ਵੀ ਗੱਲ ਤਾਂ ਸ਼ੋਰੇ ਵਾਲੀ ਤਾਂ ਖਤਮ ਹੋ ਗਈ ਹੋਈ ਆ। ਸ਼ੋਰਾ ਹੀ ਭੰਦੇ ਆ ਉਹ ਯਾਰ ਸਿਰਫ ਭੁੰਨਣਾ ਪਿਆਜ਼ ਆ ਬਸ। ਪਹਿਲੇ ਪਿਆਜ਼ ਪਾਣੇ ਆ ਨਾ ਉਹ ਆਮ ਤੌਰ ਤੇ ਜ਼ਿਆਦਾਤਰ ਨਾ ਦਾਲ ਵਗੈਰਾ ਆਪਣੇ ਜਿਹੜੇ ਪੁਰਾਣੇ ਤਰੀਕੇ 'ਚ ਪੱਕਦੀ ਸੀ ਨਾ ਉਹਦੇ 'ਚ ਪਿਆਜ਼ ਨੂੰ ਜਿਹੜਾ ਵਾ ਨਾ ਪਹਿਲੇ ਪਾਣੀ ਤੇ ਉਹ ਪਿਆਜ਼ ਯਾਨੀ ਕਿ ਜਿਹੜਾ ਨਾ ਜੈਲ ਹੋ ਜਾਂਦਾ ਹੈ ਵਿੱਚੇ ਮਿਕਸ ਹੁੰਦਾ ਆ ਲੈ ਹੁਣ ਆ ਗਈ ਉਹੀ ਗੱਲ। ਤੇ ਲੇਕਿਨ ਗੋਸ਼ਤ ਵਾਲੇ ਸਿਲਸਿਲੇ 'ਚ ਨਾ ਨਹੀਂ ਗੋਸ਼ਤ ਵਾਲੇ ਅੱਲਾ ਜਾਣੇ ਤੇਰੇ ਤੋਂ ਡਰਦਾ ਨਹੀਂ ਗੋਸ਼ਤ ਮੈਂ ਫਰਾਈ ਕਰਕੇ ਹੀ ਪਕਾਣਾ ਮੈਂ ਨਹੀਂ ਗੋਸ਼ਤ ਪਕਾਣਾ ਇਸ ਤਰ੍ਹਾਂ ਪਿਆਜ਼ ਕਹਿ ਰਿਹਾ ਹਾਂ ਇੱਕ ਤਾਂ ਨਾ ਇਹਦਾ ਰਾਣੇ ਦੇ ਦਿਮਾਗ ਪਕਾਣਾ ਕਿੱਦਾਂ ਕਿੱਦਾਂ ਜਿਸ ਪਕਾਣਾ ਤਰ੍ਹਾਂ ਤੂੰ ਕਹਿ ਰਿਹਾ ਤੂੰ ਕਹਿ ਰਿਹਾ ਉਹਦੀ ਗੱਲ ਤੇ ਇਤਫਾਕ ਨਹੀਂ ਕਰ ਨਹੀਂ ਰਿਹਾ ਮੈਂ ਕਹਿ ਰਿਹਾ ਕਿ ਤੂੰ ਪਿਆਜ਼ ਕਹਿ ਰਿਹਾ ਵੀ ਤੂੰ ਕੂੜ ਮਾਰ ਰਿਹਾ ਨਹੀਂ ਤੇਰਾ ਤਰੀਕਾ ਠੀਕ ਹੈ ਕਿੱਦਾਂ ਕਹਿ ਗੋਸ਼ਤ ਛੁਰੀ ਚੱਕ ਲਈ ਉਹਨਾਂ ਨੇ। ਛੁਰੀ ਚ ਮੈਂ ਕਿਹਾ ਗੋਸ਼ਤ 'ਚ ਨਹੀਂ ਇਸਤੇਮਾਲ ਹੁੰਦਾ ਦਾਲ 'ਚ ਇਸਤੇਮਾਲ ਹੁੰਦਾ ਚੱਲ ਦਾਲ ਅਸੀਂ ਦਾਲ ਨਹੀਂ ਪਕਾ ਰਹੇ ਅਸੀਂ ਗੋਸ਼ਤ ਪਕਾਣਾ ਨਹੀਂ ਉਹ ਫਰਾਈ ਕਿਉਂ ਕਰਨਾ? ਫਰਾਈ ਕਰ ਵਾਸਤੇ ਅੱਲਾ ਜਾਣੇ ਕਾਹਦੇ ਦਮ ਦੇਈ ਜਾ ਰਿਹਾ ਇਹ ਕਾਹਦੇ ਫਰਾਈ ਕਰ ਰਾਣਾ ਰਿਹਾ ਕਹਿੰਦਾ ਮੈਂ ਫਰਾਈ ਕਰਨਾ, ਇਹ ਕਹਿੰਦਾ ਮੈਂ ਦਮ ਦੇਣਾ। ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਗੱਲ ਸੁਣ ਲਓ ਇਹ ਤਾਂ ਸੋਹਣਾ ਲਾਲ ਸ਼ੋਰੇ ਵਾਲਾ ਬਗੈਰ ਪਿਆਜ਼ਾਂ ਵਾਲਾ ਹਾਂ ਬਗੈਰ ਪਿਆਜ਼ਾਂ ਵਾਲਾ ਉਹ ਵਿੱਚ ਪਿਆਜ਼ ਨਹੀਂ ਨਜ਼ਰ ਆਊਗਾ। ਉਹਨੂੰ ਪਾਣੀ 'ਚ ਹੀ ਗਲਣਾ ਪੈਣਾ ਹਾਂ ਤੇ ਉਹ ਬਾਅਦ 'ਚ ਜਿਹੜਾ ਆ ਦਮ ਤੇ ਪਕਾਣਾ ਉਹਨੂੰ ਉਹਦੇ ਵਰਗਾ ਟੇਸਟ ਕੋਈ ਨਹੀਂ ਆਣਾ ਹੈਗਾ। ਮਾਈਆਂ ਕੀ ਕਰਦੀਆਂ ਸੀਗੀਆਂ, ਮੇਰੀ ਦਾਦੀ ਕੀ ਕਰਦੀ ਹੁੰਦੀ ਸੀ, ਉਹਨੇ ਜਦੋਂ ਵਿੱਚ ਆਲੂ ਪਾ ਦੇਣੇ ਨਾ ਹੈ ਪਾਣੀ ਪਾ ਕੇ ਅੱਗ ਥੱਲੋਂ ਖਿੱਚ ਦੇਣੀ ਸਿਰਫ ਨਾ ਆ ਗੋਏ ਨਹੀਂ ਪਏ ਇਹ ਇਹਨਾਂ ਨੇ ਸੁਲਗੀ ਜਾਣਾ। ਉਹਨੇ 15-20 ਮਿੰਟ ਉਹਨੇ ਹੋਰ ਆਪਣੇ ਕੰਮ ਕਰਦੇ ਫਿਰੀ ਜਾਣਾ। ਐਸਾ ਟੇਸਟ ਐਸਾ ਜ਼ਾਇਕਾ ਉਸ ਗੋਸ਼ਤ ਚ ਆਂਦਾ ਲਓ ਜੀ ਉਹ ਦੁੱਧ ਕਾੜਨ ਦਾ ਹਿਸਾਬ ਨਾਲ ਆਲੂ ਗੋਸ਼ਤ ਹਾਂਜੀ ਹਾਂਜੀ ਆਲੂ ਕੱਢਦੇ ਰਹਿਣ ਆਲੂ ਕੱਢਦੇ ਰਹਿਣ ਫੇਰ ਨੂੰ ਰੱਖ ਲੈਣੇ ਉੱਤੇ ਫਿਰ ਮਲਾਈ ਵੀ ਆਂਦੀ ਹੋਣੀ ਤੁਹਾਡੇ ਆਲੂ ਗੋਸ਼ਤ ਤੇ। ਮੇਰੀ ਨਾ ਮੰਨੋ ਆ ਦੇਖਣ ਵਾਲੇ ਵੀਰ ਆ, ਜੇ ਇਹਨਾਂ ਦੇ ਵਿੱਚ ਕੋਈ ਬੰਦਾ ਕੁਕਿੰਗ ਨੂੰ ਜਾਣਦਾ ਹੋਇਆ ਉਹਦੇ ਤੋਂ ਵਾਕਿਫ ਹੈ ਤੁਹਾਨੂੰ ਥੱਲੇ ਦੱਸੂਗਾ ਵੀ ਖਾਲਦ ਠੀਕ ਕਰਾ ਤੁਸੀਂ ਜਿੱਦਾਂ ਮਰਜ਼ੀ। ਅੱਛਾ ਜਿਹੜੀ ਤੇਰੀ ਕਾਟ ਕਰੇ ਉਹ ਕੁਕਿੰਗ ਜਾਣਦਾ ਹੀ ਨਹੀਂ ਨਾ ਉਹ ਨਹੀਂ ਜਾਣਦਾ ਸਾਰੇ ਦੱਸਣਗੇ ਸਾਰੇ ਕਹਿਣਗੇ ਕੜਾਈ ਲਿਆ ਪਿਆਜ਼ ਦੇ ਲੈ ਹਾਂ ਉਹ ਕੜਾਈ ਫੜ ਬਈ ਉਹ ਗੰਡੇ ਫੜ ਲੈ ਇਹਦੇ 'ਚ ਕੱਟ ਅੱਛਾ ਜੀ ਹੁਣ ਅਸੀਂ ਅੱਗ ਬਾਲ ਲਈਏ। ਅੱਗ ਬਾਲ ਕੇ ਤੇ ਹੁਣ ਤੁਹਾਨੂੰ ਅਸੀਂ ਪਕਾ ਕੇ ਦਿਖਾਉਂਦੇ ਫਿਰ ਦੇਖਦੇ ਹਾਂ ਕਿ ਇਹਦਾ ਫਾਰਮੂਲਾ ਚੱਲਦਾ। ਹੁਣ ਫਾਰਮੂਲਾ ਰਾਣੇ ਦਾ ਚੱਲਦਾ ਇਹ ਉਹ ਜਿਹੜਾ ਮਰਜ਼ੀ ਚਲਾ ਲਓ। ਮੈਂ ਆਪਣਾ ਜੇ ਤੁਸੀਂ ਗੋਸ਼ਤ ਖਾਣਾ ਨਾ ਆ ਜੈਕੇ ਵਾਲਾ ਹਾਂ ਵੀ ਜਿਹਦੇ ਵਿੱਚ ਉੱਤੇ ਤਰੀ ਜੀ ਆ ਰਾਣਾ ਜੀ, ਰਹੀ ਸ਼ਾਮ ਤੱਕ ਅਸੀਂ ਕਾੜਦੇ ਰਾਣਾ ਜੀ ਫਿਰ ਉਹੀ ਜਿਹੜਾ ਨਾ ਲੈਣਾ ਤਾਂ ਸਵਾਦ ਵੀ ਅੱਜ ਖਾਣ ਵਾਲਾ ਹੀ ਪਕਾ ਲਓ ਖਾਣ ਨੂੰ ਛੱਡੋ। ਨਹੀਂ ਇਹ ਤਾਂ ਕਹਿੰਦਾ ਕਰਨਾ ਉਹ ਤਾਂ ਗੋਹਿਆਂ ਤੇ ਧੁੱਪ ਜੋ ਕਰਨਾ ਦਿਖਾਈ ਜਾਵੇ ਉਹ ਗੋਏ ਵੀ ਪਏ ਆ ਯਾਰ ਲੱਕੜੀਆਂ ਵੀ 15 ਮਿੰਟ ਆ ਜਿੱਦਾਂ ਇਹਦਾ ਦਿਲ ਆ ਦਿਖਾਈ ਜਾਵੇ। ਚਲੋ ਠੀਕ ਆ ਅਸੀਂ ਮੰਜੇ ਡਾਲੋ ਸਰਾਣੇ ਲੈ ਆਂਦੇ ਆਰਾਮ ਨਾਲ ਖਾਂਦੇ ਆ ਇਹਨੂੰ ਲਾ ਦਿੰਦੇ ਆ ਇਹ ਕਦੀ ਫਿਰ ਇਹਨੂੰ ਦਮ ਦੇ ਲਿਆ ਕਰੂਗਾ। ਨਹੀਂ ਪਕਾਣਾ ਜੋ ਤੁਸੀਂ ਕਰਨਾ ਅਸੀਂ ਐਵੇਂ ਪਕਾਣਾ ਫਿਰ ਸਾਨੂੰ ਕੀ ਲੋੜ ਆ। ਪਕਾਣਾ ਤੁਸੀਂ ਮੇਰਾ ਮੁੰਡਾ ਭੇਡਾਂ ਚਰਾ ਲਿਆਂਦਾ ਨਾਲ ਦਾੜੀ ਵਾਲਾ ਹੋਵੇ ਵੇ ਤੇਰੇ ਮੁੰਡੇ ਨੇ ਕੀ ਲੈਣ ਜਾਣਾ ਦਾੜੀ ਵਾਲਾ ਨੂੰ ਡਿਸ਼ ਕਰਨਾ ਮਾਰ ਲੂਗਾ ਭੇਡ ਵੜਦੀ ਨੂੰ। ਕਮਾਲ ਕਰ ਰਿਹਾ ਯਾਰ ਤੂੰ। ਫਿਰ ਜੇ ਪਕਾਣਾ ਅਸੀਂ ਆ ਤੇ ਫਿਰ ਤੂੰ ਤਰੀਕਾ ਕਾਹਦਾ ਦੱਸ ਰਿਹਾ ਤੂੰ ਸਾਨੂੰ ਪਕਾ ਦੇਖੋ। ਮੈਂ ਤਾਂ ਤਰੀਕਾ ਰੌਲਾ ਮੁੱਕ ਗਿਆ। ਉਹ ਕਾੜ ਕੇ ਦਿਖਾ ਹਾਂ ਹਾਂ ਲੈ ਰੌਲਾ ਤਾਂ ਆ ਗੱਲ ਦਾ ਅਸੀਂ ਦੇਖੀਏ ਵੀ ਆਲੂ ਗੋਸ਼ਤ ਤੇ ਮਲਾਈ ਕਿਦਾਂ ਆਂਦੀ। ਹਾਂ ਉਹ ਕਿਸੇ ਨੇ ਕਿਹਾ ਨਾ ਵੀ ਤੇਰਾ ਮੁੰਡਾ ਕੀ ਕਰਦਾ ਕੋਈ ਕੰਮ ਕੁਮ ਕਰ ਲੈਂਦਾ ਕਹਿੰਦਾ ਨਾਲ ਮੇਰਾ ਫਿਰ ਮੁੰਡਾ ਜਿਹੜਾ ਨਾ ਭੇਡਾਂ ਚਰਾ ਲਿਆਉਂਦਾ ਪਰ ਜੇ ਨਾਲ ਦਾੜੀ ਵਾਲਾ ਬੰਦਾ ਸਿਆਣਾ ਹੋਵੇ ਵੀ ਉਹ ਸਿਆਣਾ ਬੰਦਾ ਕੀ ਕਰੂ ਉਹ ਕਿ ਉਹਨੂੰ ਦੱਸੂਗਾ ਭੇਡ ਮੋੜ ਦੇ ਤੇ ਜਦੋਂ ਉਹਨੂੰ ਦੱਸੂਗਾ ਆਪ ਨਹੀਂ ਮੋੜ ਲੂਗਾ। ਤੇਰੇ ਮੁੰਡੇ ਨੂੰ ਲਾਜ਼ਮੀ ਲਿਜਾਣਾ ਫਿਰ ਇਹਦੇ ਚ ਜਿਹੜਾ ਦਾੜੀ ਵਾਲਾ ਨਾ ਹਾਂ। ਸਿਆਣਾ ਉਹ ਮੈਂ ਆ। ਤੇ ਫਿਰ ਅਸੀਂ ਤਾਂ ਕਹਿ ਰਹੇ ਆ ਵੀ ਤੂੰ ਮੈਦਾਨ 'ਚ ਆ ਜਾ। ਕਿਉਂ ਜੀ ਆਹ ਜਿਹਨੇ ਦੱਸਣਾ ਨਾ ਉਹ ਮੈਂ ਆ। ਅਸੀਂ ਤਾਂ ਕਹਿ ਰਹੇ ਆ ਤੂੰ ਮੈਦਾਨ 'ਚ ਆ ਜਾ ਭਾਈ ਪਕਾ ਪਈ ਆ ਮੇਰਾ ਭਰਾ ਹੈਗਾ ਨਹੀਂ ਭਰਾ ਕਵੇ ਅੱਜ ਭਰਾ ਨਹੀਂ ਮਾਂ ਆ। ਅੱਜ ਪੈ ਰਹੀ ਹੈ ਬਾਰਿਸ਼ ਹਾਂਜੀ ਹੈ 2-4 ਦਿਨਾਂ ਬਾਅਦ ਨਾ ਉੱਥੇ ਪਿੱਪੜ ਥੱਲੇ ਬਣਾਵਾਂਗੇ ਠੀਕ ਆ। ਤੂੰ ਆਪਣੇ ਫਾਰਮੂਲੇ ਦਾੜੀ ਚਲੋ ਜੀ ਠੀਕ ਹੋ ਗਿਆ। ਨਹੀਂ ਮੈਨੂੰ ਮਨਜ਼ੂਰ ਆ ਮੈਂ ਇਹ ਨਹੀਂ ਕਹਿੰਦਾ। ਬੜਾ ਸੋਹਣਾ ਫੈਸਲਾ ਕਰਿਆ ਜੀ। ਹਾਂ ਅੰਮਾ ਕਹਿੰਦੀ ਹੈ ਵੀ
ਅੱਜ ਤਾਂ ਸਾਨੂੰ ਪਕਾਣ ਦੇ, ਹਾਂ ਤੂੰ ਸਾਨੂੰ ਨਾ ਜਿੱਦਣ ਅਗਲਾ ਮੀਂਹ ਆਇਆ ਤੂੰ ਸਾਨੂੰ ਪਿੱਪਲ ਹੇਠ ਆਪਣੇ ਡੇਰੇ ਤੇ ਪਕਾ ਕੇ ਖਵਾ ਦੀ, ਤੇ ਸਾਨੂੰ ਨਾਲੇ ਪਤਾ ਲੱਗ ਜੂਗਾ ਵੀ ਆਲੂ ਗੋਸ਼ਤ ਤੇ ਕਿਹੜੇ ਰੰਗ ਦੀ ਮਲਾਈ ਜਾਂਦੀ। ਹਾਂ ਮਲਾਈ ਕਿਦਾਂ ਦੀ ਆ, ਉਹਨੂੰ ਦਮ ਕਿਦਾਂ ਦੇਣਾ, ਉਹ ਪਾਣੀ 'ਚ ਪਿਆਜ਼ ਉਬਾਲਣੇ ਕਿਦਾਂ, ਉਹ ਅਸੀਂ ਭਾਈ ਦੇਖਾਂਗੇ ਉਦੋਂ। ਆਲੂਆਂ ਦੀ ਖੀਰ ਨਾ ਪੱਕ ਜੂ। ਕੋਈ ਪਤਾ ਨਹੀਂ ਇਹਦਾ ਪਕਾ ਚਲੋ ਠੀਕ ਆ ਤੇ ਠੀਕ। ਲਓ ਜੀ ਇਹ ਗੱਲ ਫਾਈਨਲ ਹੋ ਗਈ। ਅੱਜ ਵਾਲਾ ਜਗ੍ਹਾ ਵੀ ਇਹਨਾਂ ਨੇ ਦੱਸ ਦੇਣਾ, ਹਾਂਜੀ ਠੀਕ ਆ, ਹਾਂ। ਉਦਣ ਵੀ ਖਾ ਕੇ ਦੱਸਣਗੇ। ਦੂਜੀ ਗੱਲ ਇਹ ਫੈਸਲਾ ਕਰੂਗਾ ਰੌ ਸਮਾਨ, ਠੀਕ ਹੈ ਜੀ, ਠੀਕ ਆ। ਮੁਨਸਫਾ ਜੀ ਮੁਨਸਫ ਹੋਊਗਾ ਰੌ ਸਮਾਨ ਵੀ ਕਿਹੜੇ ਦਾ ਜਾਇਕਾ ਗੋਸ਼ਤ ਦਾ ਚੰਗਾ ਸੀਗਾ, ਆਲੂ ਵਾਲੇ ਛੋਰੇ ਵਾਲੇ ਦਾ। ਦੂਜੀ ਗੱਲ ਇਹ ਹੈਗੀ ਆ ਵੀ ਚਾਚਾ ਬੂਟਾ ਤੇ ਰਾਣਾ ਉਦੋਂ ਮੇਰੇ ਨਾਲ ਹੈਲਪ ਤਾਂ ਕਰਾਣਗੇ ਹੀ ਨਾ। ਹਾਂ ਵੀ ਇਹ ਤਾਂ ਨਹੀਂ ਵੀ ਮੈਂ ਪਕਾਣਾ, ਇਹ ਵੀ ਨਾਲ ਹੀ ਹੋਣਗੇ। ਉਸ ਤੋਂ ਬਾਅਦ ਆਹ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਜਿਹੜਾ ਤਰੀਕਾ ਮੈਂ ਦੱਸਿਆ, ਜੇ ਕੋਈ ਉਹਦੇ 'ਚ ਗਲਤੀ ਆ ਤੇ ਭਾਈ ਮੈਨੂੰ ਥੱਲੇ ਆ ਕੇ ਕਹਿਣ। ਨਹੀਂ ਜਿਹੜਾ ਇਹਨਾਂ ਨੇ ਦੱਸਿਆ ਉਹ ਵੀ ਦੱਸਣ। ਉਹ ਵੀ ਦੱਸਣ। ਨਹੀਂ ਅੱਜ ਸਾਨੂੰ ਦੇਖੀ ਜਾ ਰਿਹਾ, ਉਦੋਂ ਹੁਣ ਨਾਲ ਕਰਾਉਣ ਦਾ ਤੇ ਇਹ ਨਾ ਕਵੇ ਉਹ ਅੱਗ ਬਾਲ ਦਿਓ ਜੀ, ਪਾਣੀ ਲਿਓ ਜੀ, ਕੱਟ ਦਿਓ ਮਸਾਲਾ ਜੀ, ਉਹ ਸਾਰਾ ਕੁਝ ਤੇ ਉੱਤੇ ਰੱਖ ਦਿਓ ਜੀ, ਹੁਣ ਇਹਨੂੰ ਅੱਗ ਬਾਲ ਦਿਓ ਜੀ, ਹੁਣ ਇਹਨੂੰ ਭੁੰਨ ਦਿਓ ਜੀ। ਇਹ ਤਾਂ ਕੋਈ ਗੱਲ ਨਾ ਹੋਈ, ਕਿਉਂ ਜੀ ਰੋ ਸਮਾਨ ਆਪਣੇ ਹੱਥ ਨਾਲ ਕਰਨਾ ਸਾਰਾ, ਅਸੀਂ ਨਹੀਂ ਨੇੜੇ ਜਾਣਾ। ਨਹੀਂ ਮਦਦ ਤਾਂ ਕਰਾਵਾਂਗੇ, ਉਹ ਨਾਲ ਕੁਛ ਆ ਫੜਾ ਦਿਆ ਕਰਾਂਗੇ, ਮਦਦ ਰੈਸਪੀ ਇਹਦੀ ਚੱਲੂਗੀ ਨਾ, ਉਹ ਤਾਂ ਨਾਲ ਆਪਾਂ ਨਾਲ। ਪਰ ਜਿੱਦਾਂ ਇਹਨੇ ਕਹਿਣਾ ਗੱਲ ਇਹਦੀ ਮਨੀਊਗੀ, ਵੀ ਨਹੀਂ ਹੋਊਗੀ, ਅੱਜ ਤੁਹਾਡੀ ਮਨੀਣੀ ਆ। ਕੀ ਕਹਿੰਦੇ ਰਾਣਾ ਸਾਹਿਬ? ਤੇ ਜਿਹੜੀ ਮੇਰੇ ਵਾਲੀ ਰੈਸਪੀ ਆ ਉਹਦੇ ਜੇ ਵੀ ਸੁਣ ਲਓ ਵੀ ਜਿਵੇਂ ਇਹ ਟਮਾਟਰ ਪਾ ਰਹੇ ਆ, ਉਹਦੇ ਜਿਵੇਂ ਟਮਾਟਰ ਵੀ ਨਹੀਂ ਪਾਉਣਾ। ਚਲੋ ਉਹ ਤਾਂ ਯਾਰ ਆਪਣੇ ਆਪਣਾ ਫਿਰ ਇਹ ਜਿਹੜਾ ਜੀ ਇਹਨੇ ਪਕਾਈ ਆ ਨਾ ਕਰਨੀ ਆ ਨਾ, ਉਹਦੇ ਵਿੱਚ ਟਮਾਟਰ ਪੁੱਠਾ ਲਟਕਣਾ ਪੈਣਾ, ਹਾਂਜੀ ਧੌਣ ਨੂੰ ਰੱਸਾ ਪਾ ਕੇ ਸ਼ਰੀਰ ਤੇ ਲਟਕ ਕੇ ਟਮਾਟਰ ਕੱਟਣੇ ਆ ਜੀ। ਤੁਸੀਂ ਬਣਾ ਰਹੇ ਮੇਰਾ ਮਜ਼ਾਕ, ਤੇ ਤੁਸੀਂ ਇਹ ਦੇਖ ਲਿਓ। ਮੈਂ ਛਿਲਕੇ ਲਾ ਕੇ ਟਮਾਟਰ ਪਾਉਂਗਾ ਉਹਦੇ 'ਚ, ਇਹ ਨਹੀਂ ਛਿਲਕੇ ਵਿੱਚ ਫਿਰਦੇ ਰਹਿਣੇ। ਉਹ ਛੋਰੇ ਵਾਲੇ ਦੇ ਵਿੱਚ ਤਾਂ ਯਾਰ ਹੋਰ ਕੋਈ ਛੋਰੇ ਤੋਂ ਇਲਾਵਾ ਸਹੀ ਨਹੀਂ ਆਣੀ ਚਾਹੀਦੀ। ਅੱਛਾ ਜੀ, ਹਾਂ ਕੂਲਰ ਚ ਗਲਾਸ ਪਾਣੀ ਦਾ ਪੀ ਲਾ ਜੇ ਕੱਲਾ। ਹੋਣਾ ਹੀ ਆ ਉਹਦੇ ਉਹ ਮਦਨਾ ਨਾ ਲਿਆਈਏ, ਉਹਨੂੰ ਘੋਟ ਲਈਏ, ਹੈ ਹਰਸ਼ਾ ਮਧਾਣੀ ਮਧੂਣੀ ਫੇਰ ਲਈਏ। ਅੱਛਾ ਜੀ ਅੱਗ ਬਾਲੋ ਚਾਚਾ ਬੂਟੇ, ਅੱਗ ਬਾਲ। ਅੱਗ ਬਲ ਗਈ ਬਸ। ਇੱਥੇ ਬਟਨ ਦੱਬਿਓ, ਅੱਗ ਬਾਲਦੇ ਆ ਫਿਰ। ਹਾਂ ਅੰਬ ਲੈ ਦੇ, ਅੰਬ ਲੈ ਦੇ, ਆਏ ਆ ਰਲ ਬਾਜ਼ਾਰ ਵੇ ਨਿੱਕੂ ਮੈਨੂੰ ਅੰਬ ਲੈ ਦੇ, ਵਿਕਣ ਅੰਬਾਂ ਦੇ ਨਾਲ ਗੰਡੇਰੀਆਂ, ਮੈਨੂੰ ਖਾ ਗਈਆਂ ਮਰਜ਼ਾਂ ਤੇਰੀਆਂ, ਅੰਬ ਲੈ ਦੇ। ਇਹਨੇ ਕੱਲ ਜੰਮੂ ਵੇਚੇ ਸੀਗੇ, ਅੱਜ ਅੰਬ ਵੇਚ ਰਿਹਾ ਉਸਮਾਨ ਸਾਹਿਬ। ਅੱਛਾ ਅੱਗ ਬਾਲਣ ਲੱਗੇ ਸੀਗੇ, ਚਾਚਾ ਬੂਟਾ ਕਹਿੰਦਾ ਪਹਿਲਾਂ ਅੰਬ ਖਾ ਲਈਏ। ਆ ਵੇਚੋ ਦਿਖਾਓ ਜੀ, ਦਸ਼ਹਿਰੀ ਅੰਬ ਕੋ ਪਤਾ ਲੱਗੇ ਵੀ ਕੀ ਹੈ। ਪਾਣੀ ਵੀ ਠੰਡਾ, ਅੱਜ ਮੌਸਮ ਵੀ ਸਹੀ ਹੈ ਨਾ। ਦੇਖੋ ਜੀ ਅਸੀਂ ਰੁੱਖਾਂ ਦੀ ਗੱਲ ਕਰਦੇ ਹੁੰਦੇ ਸੀ ਵੀ ਰੁੱਖਾਂ ਵਰਗੀ ਨਿਆਮਤ ਕੋਈ ਨਹੀਂ, ਤੇ ਹੁਣ ਜਿੱਥੇ ਅਸੀਂ ਬੈਠੇ ਆ ਨਾ ਚਾਰੇ ਪਾਸੇ ਰੁੱਖਾਂ। ਤੇ ਅੱਛਾ ਮੈਂ ਜਿੱਦਾਂ ਥੋੜਾ ਜਿਹਾ ਕੰਮ ਨਿਬੜਦਾ, ਮੈਂ ਤੁਹਾਨੂੰ ਜੰਗਲ ਦੀ ਇੱਕ ਨਿਗਾਹ ਵੀ ਮਰਾ ਕੇ ਆਉਂਗਾ। ਤੁਹਾਡਾ ਰੂਹ ਨਾ ਰਾਜ਼ੀ ਹੋਵੇ ਮੈਨੂੰ ਇੱਥੋਂ ਫੜ ਲਿਓ। ਏਦਾਂ ਬਰਾਬਰ ਬਰਾਬਰ ਏਦਾਂ ਲੈਣ ਦੇ ਵਿੱਚ ਬੂਟੇ ਲਾਏ ਆ, ਤੇ ਬਹੁਤ ਸੋਹਣਾ ਜੰਗਲ ਲੱਗਿਆ ਹੈ। ਤੇ ਅਸੀਂ ਹੁਣ ਅੰਬ ਦੇ ਵਿੱਚ ਪੀਏ। ਮੈਂ ਕਿਹਾ 2 ਮਿੰਟ ਠੰਡੇ ਹੋ ਜਾਣ। ਅੱਛਾ ਠੰਡਾ ਹੋ ਲੈਣ ਦੋ ਅੰਬ। ਅੱਜ ਕਿਹੜਾ ਧੁੱਪੇ ਪੈ ਰਹੇ, ਅੱਜ ਤਾਂ ਹੈ ਹੀ ਨਹੀਂ ਧੁੱਪ। ਲਓ ਜੀ ਕਰੋ ਬਿਸਮਿਲ੍ਲਾ। ਬਿਸਮਿਲ੍ਲਾ। ਲਓ ਜੀ ਇਦਾਂ ਅੰਬ ਨੂੰ ਇਦਾਂ ਪੋਲਾ ਕਰੋ, ਦਸ਼ਹਿਰੀ ਅੰਬ ਨੂੰ ਇਦਾਂ ਹੇਠੋਂ ਪੋਲਾ ਕਰਨਾ ਨਾ, ਇਦਾਂ ਸ਼ੁਰੂ ਕਰਨਾ, ਇਦਾਂ ਪੋਲਾ ਕਰਕੇ ਉਹਨੂੰ ਵੀ ਦੇ ਦਿਓ ਨਿਆਣੇ ਨੂੰ। ਅੰਬ ਖਾਓ। ਅੰਬ ਯਾਰ ਟੱਪ ਹੁੰਦਾ। ਹਾਂ ਖਾਇਆ ਕਰੂਗਾ ਹੌਲੀ ਹੌਲੀ। ਇਦਾਂ ਹੇਠੋਂ ਪੋਲਾ ਕਰਦਿਆਂ ਨਾ ਜੀ, ਇਦਾਂ ਤੇ ਉੱਤੇ ਨੂੰ ਆ ਜਾਣਾ, ਇਦਾਂ ਉੱਤੇ ਨੂੰ, ਆਹ ਉੱਤੇ ਨੂੰ ਇਦਾਂ। ਰਾਣਾ ਸਾਹਿਬ ਲਿਓ, ਇਹ ਮਿਲਕ ਸ਼ੇਪ ਬਣ ਗਿਆ ਇਹਦਾ ਵਿੱਚ ਹੀ। ਵਿੱਚ ਹੀ ਬਣ ਗਿਆ ਸ਼ਰਬਤ। ਅੱਛਾ ਇੱਥੋਂ ਇਹਦਾ ਬੂਹਾ ਖੋਲਣਾ, ਆ ਸਿਰੇ ਤੋਂ ਇਹ ਇਦਾਂ ਖੋਲ ਕੇ ਇਹ ਇਦਾਂ ਬਿਸਮਿਲ੍ਲਾ। ਅੱਛਾ ਯਾਰ ਜਿਹੜਾ ਕਹਿੰਦੇ ਆ ਪਾਣੀ ਦਾ ਲੱਗ ਜੇ ਦਾਗ ਪੈ ਜਾਂਦਾ, ਇਹ ਗੱਲ ਕਿਵੇਂ ਆ? ਸੁਭਾਨ ਅੱਲਾ, ਸੁਭਾਨ ਅੱਲਾ, ਵਾਹ ਮਾਲਕਾ ਸ਼ੁਕਰ ਆ ਤੇਰਾ, ਕੈਸੀਆਂ ਨੇਮਤਾਂ ਤੂੰ ਦਿੱਤੀਆਂ, ਕਿਹੜੀ ਦਾ ਅਸੀਂ ਸ਼ੁਕਰ ਕਰੀਏ। ਕੱਲ ਜਾਮਣਾ ਖਾਧੀਆਂ, ਲੈ ਜਾਮਣਾ ਦਾ ਸਵਾਦ ਨਹੀਂ ਸੀ ਜਾਂਦਾ, ਅੱਜ ਅੰਬ ਖਾ ਰਹੇ ਆ, ਲੈ ਅੰਬਾਂ ਦਾ ਹੋਗਾ, ਲੈ ਲਾ ਅੰਬ। ਨਹੀਂ ਉਹ ਗੱਲ ਅੱਜ ਨਹੀਂ ਲੈਣਾ ਯਾਰ ਅੰਬ, ਮੈਂ ਕਹਿੰਦਾ ਖਾਵਾਂਗੇ ਰੋਟੀ ਦੇ ਨਾਲ। ਕਹਿੰਦੇ ਵੀ ਬਾਦਸ਼ਾਹਾਂ, ਰੋਟੀ ਨਾਲ ਖਾਵਾਂਗੇ ਯਾਰ। ਕਹਿੰਦੇ ਵੀ ਫਲਾਂ ਦਾ ਬਾਦਸ਼ਾਹ, ਜਿਹੜਾ ਫਲ ਖਾਂਦੇ ਆ ਨਾ ਉਹੀ ਬਾਦਸ਼ਾਹ ਲੱਗਦਾ, ਵਜ਼ੀਰ ਵਾਲੀ ਗੱਲ ਹੀ ਕੋਈ ਨਹੀਂ। ਕਹਿੰਦੇ ਆ ਵੀ ਬਾਹਰਲੇ ਮੁਲਕਾਂ 'ਚ ਇਹ ਬੜਾ ਮਹਿੰਗਾ ਮਿਲਦਾ, ਇੱਕ ਅੰਬ ਮਿਲਦਾ, ਕਿਸੇ ਤਾਂ ਸੁਣਿਆ ਹੀ ਹੈ। ਤੇ ਅਮਰੀਕਾ ਤੇ ਯੂਰਪ ਵਿੱਚ ਤਾਂ ਨਾ ਜਦੋਂ ਕਿਸੇ ਕੋਲ 2-4 ਕਿਲੋ ਅੰਬ ਆਉਂਦੇ ਆ ਤੇ ਉਹ ਸੱਜਣਾ ਬੇਲੀਆਂ ਨੂੰ ਬੁਲਾ ਲੈਂਦੇ ਆ। ਹਾਂ ਇਹ ਵੱਡੀ ਗੱਲ ਹੋ ਗਈ। ਹਾਂ ਵੱਡੀ ਗੱਲ ਹੋ ਗਈ। ਵਾਹ। ਹਾਂ ਵੈਸੇ ਹੀ ਫਲਾਂ ਦਾ ਸਰਦਾਰ ਆ ਜੀ ਅੰਬ।
ਅੱਛਾ ਕੱਲ ਮੈਂ ਤੁਹਾਨੂੰ ਗੱਲ ਕੀਤੀ ਸੀ ਇੱਕ ਹੂੰ। ਵੀ ਜਾਮਣਾ ਬੰਦੇ ਨੇ 25 ਆਏ। 25 ਸਾਲ ਕਿਉਂ ਮੇਰੀ ਗੱਲ ਕੋਈ ਕੁੜੀ ਨਿਕਲਦੀ ਆਏ ਹਾਏ ਥੱਲੇ ਆਏ ਕਮੈਂਟ ਕਮੈਂਟ ਕੀ ਬਾਬਾ ਹੂੰ। ਮੈਂ ਕਹਿੰਦਾ ਅੱਖਾਂ 'ਚੋਂ ਪਾਣੀ ਆ ਗਿਆ ਕੋਈ ਬੰਦਾ ਕਵੇ 24 ਸਾਲ ਬਾਅਦ ਕੋਈ 17 ਸਾਲ ਬਾਅਦ ਕੋਈ ਜਰਮਨੀ ਬੈਠਾ ਕੋਈ ਫਰਾਂਸ ਬੈਠਾ ਇੱਕ ਸਾਊਦੀ ਅਰਬ ਬੈਠਾ ਕਹਿੰਦਾ 16 ਸਾਲਾਂ ਬਾਅਦ ਇੱਕ ਮਾਂ ਜੀ ਨੇ 84 ਸਾਲ ਉਮਰ ਆ ਉਹਨਾਂ ਲਿਖਿਆ ਜਾਂ ਲਿਖਾਇਆ ਥੱਲੇ ਆਪਣੀ ਉਮਰ ਲਿਖੀ ਨਾਲ ਵੀ 84 ਸਾਲ ਉਮਰ ਆ 25 ਸਾਲ ਹੋ ਗਏ ਜਾਮਣ ਖਾਈ ਨੂੰ। ਉਹ ਮਾਂ ਕਹਿੰਦੀ ਹਾਂ ਹਾਏ ਮਾਂ ਤੂੰ ਮੇਰੇ ਕੋ ਆ ਜਾ ਇੱਥੇ ਮੇਰੇ ਕੋ ਆ ਜਾ ਮੈਨੂੰ ਜਿਹੜੀਆਂ ਮੇਰੀਆਂ ਮਾਵਾਂ ਦੇਖਦੀਆਂ ਨਾ ਉਹਨਾਂ ਦੀ ਦੁਆਵਾਂ ਤੇ ਮੈਂ ਤੁਰਿਆ ਫਿਰਦਾ ਹਾਫਿਜ਼ ਉਸਮਾਨ ਸਾਹਿਬ ਦੱਸਦੇ ਆ ਵੀ ਮਾਂ ਜੀ ਨੇ ਲਿਖਿਆ ਵੀ ਮੇਰੀ ਉਮਰ 84 ਸਾਲ ਆ ਤੇ 25 ਸਾਲ ਬਾਅਦ ਜਾਮਣਾ ਖਾਧੀਆਂ ਹਾਂ ਅਮਰੀਕਾ ਰਹਿੰਦੀ ਹਾਏ ਇਸੇ ਹੁਣ ਇੱਥੇ ਤਾਂ ਗੱਲ ਹੀ ਮੁੱਕ ਗਈ ਆ ਇਹਦਾ ਬਾਬਾ ਜਿੰਨਾ ਸ਼ੁਕਰ ਕਰੀਏ ਉਹਨਾਂ ਥੋੜਾ ਮੇਰੇ ਵਾਸਤੇ 'ਚ ਹੋਵੇ ਨਾ ਜਿੱਥੇ ਜਿੱਥੇ ਮੇਰੀਆਂ ਮਾਵਾਂ ਬੈਠੀਆਂ ਸਾਡੇ ਜਿਹੜੇ ਪਿਓਾਂ ਵਰਗੇ ਉਮਰ ਦੇ ਬੈਠੇ ਆ ਵੀ ਅਸੀਂ ਉਹਨਾਂ ਨੂੰ ਅੰਬ ਪਚਾਈਏ ਅਸੀਂ ਜਾਮਣਾ ਪਚਾਈਏ ਪਚਾ ਨਹੀਂ ਸਕਦੇ ਤੇ ਚਲੋ ਤੁਹਾਨੂੰ ਅਸੀਂ ਇਦਾਂ ਵਿਖਾ ਦਿੰਨੇ ਆਪਣੀ ਰਹਿਤਲ ਬੈਤਲ ਹੁਣ ਜਿਹੜੀ ਉਹ ਸਾਡੀ ਮਾਂ ਉਹ 84 ਸਾਲ ਦੀ ਦੱਸਦੇ ਆ ਜਾਂ ਜਿਹੜੇ ਸਾਡੇ ਬਜ਼ੁਰਗ ਦੇਖਦੇ ਆ ਉਹ ਆਪਣੀ ਲਵੀ ਉਮਰ ਦੇ ਵਿੱਚ ਖਾਂਦੇ ਉਹ ਬਾਹਰਲੇ ਮੁਲਕਾਂ 'ਚ ਲੈ ਗਏ ਨਾ ਉਹਨਾਂ ਦੀ ਔਲਾਦ ਉਹਨਾਂ ਨੂੰ ਉਹ ਲਵੀ ਉਮਰ ਦੇ ਵਿੱਚ ਇਦਾਂ ਹੀ ਜਾਮਣਾ ਤੋੜਦੇ ਹੋਣੇ ਉਹ ਉਹਨਾਂ ਨੂੰ ਚੇਤੇ ਆ ਜਾਂਦਾ ਹਾਂ ਸਾਰਾ ਚੇਤੇ ਆ ਜਾਂਦਾ ਅਸਲ ਤਾਂ ਚੀਜ਼ ਜਿਹੜੀ ਹੁੰਦੀ ਹੈ ਨਾ ਬੰਦਾ ਕੋਈ ਜਦੋਂ ਪੁਰਾਣਾ ਮਕਾਨ ਆਪਣਾ ਦੇਖਦਾ ਨਾ ਉਹਨੂੰ ਸਾਰਾ ਆਪਣਾ ਬਚਪਨ ਯਾਦ ਆ ਜਾਂਦਾ ਹਾਏ ਗੱਲ ਮੁੱਕ ਗਈ ਉਹ ਸਾਰਾ ਇਹ ਅਸਲ ਵਿੱਚ ਜਿਸ ਤਰ੍ਹਾਂ ਹੁੰਦਾ ਨਾ ਰੈਫਰੈਂਸ ਹੁੰਦੇ ਆ ਹਾਂਜੀ ਬੰਦਾ ਆਪਣੇ ਨੂੰ ਰੋਂਦਾ ਹਾਏ ਉਹ ਜਿਸ ਤਰ੍ਹਾਂ ਤੁਸੀਂ ਤਾਂ ਕੰਪਿਊਟਰ ਪੜ੍ਹਿਆ ਨਾ ਵੀ ਉਹਦੇ ਆਬਜੈਕਟ ਤੇ ਰੈਫਰੈਂਸ ਵਾਲਾ ਹਾਂਜੀ ਇਹ ਰੈਫਰੈਂਸ ਹੁੰਦੇ ਆ ਫਿਰ ਇਹਦੇ ਨਾਲ ਫਿਰ ਯਾਦਾਂ ਪੂਰੀਆਂ ਇਵੈਂਟ ਜਿਹੜੇ ਵਾਕਿਆਤ ਬਹੁਤ ਸਾਰੇ ਚੀਜ਼ਾਂ ਦੇ ਨਾ ਹਾਂਜੀ ਜੁੜਦੇ ਆ ਫਿਰ ਬੰਦੇ ਨੂੰ ਸਾਰਾ ਰੌਲਾ ਉਹ ਨਾ ਅੰਬਾਂ ਜਾਮਣਾ ਦਾ ਨਹੀਂ ਹੁੰਦਾ ਹਾਏ ਆਪਣੀ ਯਾਦਾਂ ਦਾ ਉਹ ਹੁੰਦਾ ਕਿਹੜੇ ਕਿਹੜੇ ਬੰਦੇ ਨਾਲ ਬਹਿ ਕੇ ਖਾਦੇ ਹੈ ਵੀ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਵਾ ਉਹ ਫਿਰ ਪੂਰੀ ਤਾਰੀਖ ਬਣਦੀ ਹੈ ਨਾ ਪਾਕਿਸਤਾਨ 'ਚ ਵੀ ਬਜ਼ੁਰਗ ਬੜੇ ਆ ਹੁਣ ਕੱਲ ਆਇਆ ਕਿ ਲਾਹੌਰ ਦੇ ਮੋਢੇ 'ਚ ਬਡਾਣਾ ਪਿੰਡ ਆ ਪਡਾਣਾ ਕੋਈ ਇਦਾਂ ਦਾ ਪਿੰਡ ਆ ਉੱਥੋਂ ਬਾਬਾ ਜੀ ਦਾ ਫੋਨ ਆਇਆ ਉਹਦੇ ਮੁੰਡੇ ਨੇ ਗੱਲ ਕਰਾਈ ਲੈ ਮੇਰੀ ਰੂਹ ਤਾਜ਼ੀ ਹੋ ਗਈ ਜਿਹੜੇ ਸਾਡੇ ਬਜ਼ੁਰਗ ਆ ਨਾ ਜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਨੂੰ ਨਾ ਜੇ ਆ ਮੇਰੀਆਂ ਮਾਵਾਂ ਸਾਡੇ ਪਿਓ ਨਾ ਦੇਖਦੇ ਹੁੰਦੇ ਆ ਸਾਡੇ ਬਜ਼ੁਰਗ ਨਾ ਦੇਖਦੇ ਹੁੰਦੇ ਯਕੀਨ ਰੱਬ ਤੇ ਕਰੀ ਅਸੀਂ ਫਿਲਮ ਹੀ ਨਾ ਬਣਾਉਂਦੇ ਸਾਨੂੰ ਜਦੋਂ ਵੀ ਕੋਈ ਟੈਲੀਫੋਨ ਇਦਾਂ ਆਉਂਦਾ ਨਾ ਕਿਸੇ ਮਾਂ ਦਾ ਕਿਸੇ ਪਿਓ ਦਾ ਲੱਭਾ ਹੌਸਲਾ ਹੀ ਐਡਾ ਮਿਲਦਾ ਵੀ ਯਾਰ ਸਾਨੂੰ ਸਾਡੇ ਬਜ਼ੁਰਗ ਦੇਖਦੇ ਆ ਇਸ ਤੋਂ ਵੱਡਾ ਸਾਡੇ ਵਾਸਤੇ ਵਰਲਡ ਕੱਪ ਕਿਹੜਾ ਵੀ ਸਾਨੂੰ ਸਾਡੇ ਮਾਂ ਪਿਓ ਦੇਖਦੇ ਜਾਮਣ ਤੇ ਡਾਇਰੈਕਟ ਚੜੇ ਨਾ ਹਾਂ ਮੈਨੂੰ ਦੋ ਤਿੰਨ ਦੋਸਤਾਂ ਦਾ ਮੈਸੇਜ ਆਇਆ ਹਾਂ ਉਹਨੇ ਕਹਿੰਦੇ ਮੈਨੂੰ ਸਮਝਾਓ ਹਾਂ ਤਾਂ ਨਾ ਜਾਮਣ ਦਾ ਕੱਚਾ ਹੁੰਦਾ ਓਏ ਹੋਏ ਹੈ ਹੋਏ ਵੀ ਇਹਦੇ ਝੱਟ ਨਹੀਂ ਲੱਗਦੀ ਹੈ ਤੇ ਉਹ ਮੇਰੇ ਤਾਂ ਵੱਡੇ ਭਾਈ ਵੀਰ ਤੋਂ ਉਹਨਾਂ ਨੇ ਦੋ ਦਫਾ ਬਾਂਹ ਚੜਵਾਈ ਜਾਮਣਾ ਤੋਂ ਅੱਛਾ ਹੈ ਹਾਂ ਤੇ ਇਹ ਨਹੀਂ ਗੱਲ ਠੀਕ ਇਹ ਸੀ ਅੰਜਮ ਸੀ ਚਾਚਾ ਬੂਟਾ ਉਤਲੇ ਪੈਣੇ ਤੇ ਚਲਾ ਗਿਆ ਉਹੀ ਕਿਹਾ ਨਾ ਦੋਨਾਂ ਬੰਦਿਆਂ ਨੇ ਜੀ ਟੈਲੀਫੋਨ ਕੀਤਾ ਜਿਹੜੀ ਗੱਲ ਰਾਣਾ ਸਾਹਿਬ ਕਰਦੇ ਆ ਬੰਦਿਆਂ ਨੇ ਕਿਹਾ ਵੀ ਯਾਰ ਕਾਹਨੂੰ ਹੂੜ ਮੱਤ ਕਰਦੇ ਆ ਬਈ ਜਾਮਣ ਕੱਚੀ ਹੁੰਦੀ ਉੱਤੇ ਕਾਹਨੂੰ ਚੜੇ ਟੈਲੀਫੋਨ ਤੇ ਬੰਦਿਆਂ ਨੇ ਕਿਹਾ ਅਸੀਂ ਮੰਨਦੇ ਆ ਜੀ ਤੁਹਾਡੀ ਗੱਲ ਠੀਕ ਸੀ ਜਾਮਣ ਤੇ ਉਹ ਇਦਾਂ ਚੜਨਾ ਨਹੀਂ ਚਾਹੀਦਾ ਜਾਮਣ ਦੀ ਲੱਕੜ ਕੱਚੀ ਹੁੰਦੀ ਵੀ ਸੱਟ ਫੇਟ ਲੱਗ ਜਾਂਦੀ ਤੇ ਅੱਲਾ ਨੇ ਬਚਾਇਆ ਚਲੋ ਗਾਂ ਤੋਂ ਅਸੀਂ ਨਹੀਂ ਚੜਦੇ ਹੁਣ ਉਹ ਦੇਖੋ ਨਾ ਪੌੜੀਆਂ ਲਾਉਂਦੇ ਆ ਜਾਮਣ ਪੌੜੀਆਂ ਲਾਉਂਦੇ ਜਿਹੜਾ ਉੱਥੋਂ ਤੇ ਪਰ ਇਸ ਗੱਲ ਦਾ ਅਹਿਸਾਸ ਇਹ ਹੋਇਆ ਕਿ ਯਾਰ ਤੁਹਾਨੂੰ ਸਾਡੀ ਫਿਕਰ ਕਿੰਨੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿੰਨੀ ਸਾਡੀ ਤੁਹਾਨੂੰ ਫਿਕਰ ਆ ਨਾ ਇੰਨੀ ਸਾਨੂੰ ਤੁਹਾਡੀ ਫਿਕਰ ਆ ਅਸੀਂ ਜਦੋਂ ਕੋਈ ਫਿਲਮ ਬਣਾਉਂਦੇ ਆ ਨਾ ਅਸੀਂ ਕਹਿੰਦੇ ਆ ਵੀ ਯਾਰ ਕੋਈ ਐਸੀ ਗੱਲ ਵਿੱਚ ਹੋਵੇ ਐਵੇਂ ਯਬੜੀਆਂ ਜੀਆਂ ਨਾਲ ਗੱਲ ਹੋਵੇ ਕੋਈ ਗੱਲ ਐਸੀ ਹੋਵੇ ਕਿਸੇ ਨੂੰ ਕੋਈ ਪਿਛੋਕੜ ਚੇਤੇ ਆਵੇ ਸਾਡੀ ਰਹਿਤਲ ਬੈਤਲ ਦੀ ਗੱਲ ਹੋਵੇ ਸਾਫ਼ ਸੁਥਰੀ ਗੱਲ ਹੋਵੇ ਇਦਾਂ ਹੀ ਬੰਦੇ ਜਿਹੜੇ ਜੁੜੇ ਉਹਨਾਂ ਦਾ ਟਾਈਮ ਜ਼ਾਇਆ ਨਾ ਹੋਵੇ ਟਾਈਮ ਖਰਾਬ ਨਾ ਹੋਵੇ ਤੇ ਅੱਲਾ ਦੀ ਜ਼ਾਤ ਜਿੱਥੇ ਜਿੱਥੇ ਸਾਨੂੰ ਕੋਈ ਦੇਖਦਾ ਜਿਵੇਂ ਹੁਣ ਦੱਸਿਆ ਵੀ 84 ਸਾਲ ਦੀ ਮਾਂ ਜਿੰਨੇ ਬਜ਼ੁਰਗ ਸਾਨੂੰ ਦੇਖਦੇ ਆ ਅੱਲਾ ਦੀ ਜ਼ਾਤ ਅੱਗੇ ਦੁਆ ਆ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਲੰਬੀ ਜ਼ਿੰਦਗੀ ਦੇਵੇ ਸਾਡੀ ਅਸਲ ਰੌਣਕ ਹੀ ਇਹੀ ਹੈ ਮਾਂ ਪਿਓ ਜਿਹੜੇ ਘਰ ਦੇ ਵਿੱਚ ਪੁਰਾਣਾ ਰੁੱਖ ਨਹੀਂ ਮਾਂ ਪਿਓ ਨਹੀਂ ਉਹ ਕੋ ਵਿਹੜਾ ਉਹ ਤਾਂ ਉਜਾੜ ਤੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਕੋ ਹੈ ਨਹੀਂ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਨਾ ਹਾਂਜੀ ਉਹ ਇਹ ਕਹਿੰਦੇ ਆ ਬੜੇ ਉਹ ਕਹਿੰਦੇ ਕਿ ਅਸੀਂ ਹੁਣ ਡਰਾਮੇ ਨਹੀਂ ਦੇਖਦੇ ਡਰਾਮੇ ਨਹੀਂ ਦੇ ਹੈ ਅਸੀਂ ਫਿਲਮ ਹੀ ਨਹੀਂ ਦੇਖਦੇ ਹਾਂ ਅਸੀਂ ਇਹ ਵਲਾਗ ਦੇਖਦੇ ਹਾਂ ਹੈ ਹਾਏ ਤੇ ਰੂਟੀਨ ਤੋਂ ਕਹਿੰਦੇ ਵੀ ਸਾਡੇ ਰੂਟੀਨ ਖਰਾਬ ਹੋ ਜਾਂਦੀ ਹੈ ਜਦੋਂ ਨਹੀਂ ਨਾ ਯਾਨੀ ਕਿ ਜਿਹੜਾ ਆਉਂਦੀ ਉਹ ਸਾਰਾ ਯਾਨੀ ਕਿ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੈਠ ਕੇ ਨਾ ਬਹਿੰਦੇ ਨਹੀਂ ਆ ਹਾਂਜੀ ਕੋਈ ਬੰਦਾ ਨਾ ਆਵੇ ਉਹ ਬੰਦਾ ਕਹਿੰਦਾ ਯਾਰ ਫਲਾਂ ਨਹੀਂ ਆਇਆ ਉਹਦੀ ਕਮੀ ਆ ਉਹਦਾ ਪਤਾ ਕਰੋ ਰਾਣਾ ਸਾਹਿਬ ਤੁਸੀਂ ਕੱਲ ਹੈ ਨਹੀਂ ਸੀ ਇਹਨਾਂ ਨੇ ਨਾ ਮੇਰੀ ਇਸ ਗੱਲ ਦੀ ਮੁਖਾਲਫਤ ਕੀਤੀ ਸੀ ਅੱਛਾ ਕਹਿੰਦੇ ਲੈ
25 ਸਾਲ ਹੋ ਗਏ ਕਹਿੰਦਾ ਕਿਸੇ ਨੂੰ ਜਾਮਣ ਖਾਈ ਨੂੰ, ਉੱਥੇ ਕਿਹੜਾ ਜਾਮਣਾ ਨਹੀਂ ਹੁੰਦੀਆਂ। ਫਿਰ ਇਹਨਾਂ ਨੂੰ ਬਾਅਦ ਚ ਸੁਰ ਲੱਗਦੀ ਹੈ ਜਦੋਂ ਫਿਰ ਇਹ ਅੱਗੋਂ ਅਗਲੇ ਰਿਪਲਾਈ ਕਰਦੇ ਆ ਨਾ ਵੀ ਖਾਲਦ ਠੀਕ ਕਹਿੰਦਾ। ਠੀਕ ਹੈ ਨਾ। ਹਾਂ, ਅੱਜ ਵਾਲੇ ਗੋਸ਼ਤ ਤੋਂ ਵੀ ਤੁਹਾਨੂੰ ਪਤਾ ਲੱਗ ਜੂਗਾ। ਆ ਮੁੰਡਾ ਮੇਰਾ ਘਾਬਰ ਗਿਆ, ਕਹਿੰਦਾ ਮੰਗ ਕੇ ਜਾਣਾ, ਤੇ ਉਹਨੂੰ ਹੁਣ ਉਹ ਲਾਣ ਚੱਲੇ, ਉਹ ਲਾ ਜਾਣਗੇ ਹੁਣ। ਤੇ ਉਹ ਬਸ ਜਿੱਦਾਂ ਹੀ ਪਹੁੰਚਦੇ ਆ ਅਸੀਂ ਅੱਗ ਬਾਲਦੇ ਆ, ਤੇ ਗੱਲ ਜਿਹੜੀ ਛੇੜੀ ਨਾ ਮੇਰਾ ਤਾਂ ਦਿਲ ਉਦਾਸ ਕਰਤਾ। ਤੇ ਇੱਥੇ ਬਟਨ ਦਬ ਲਾ, ਫਿਰ ਅੱਗ ਖਾ, ਤੂੰ ਵੀ ਅੰਬ ਲੈ ਲਾ। ਚਲ ਮਿਹਰਬਾਨੀ, ਤੁਹਾਨੂੰ ਯਾਦ ਆ ਗਿਆ ਵੀ ਮੈਂ ਵੀ ਅੰਬ ਖਾਣਾ। ਨਾ 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 ਨਾ, ਅੰਬ ਛੂਪ ਲਾ ਤੇ ਫਿਰ ਅੱਗ ਬਾਲ ਦੇ, ਜਿਉਂਦਾ ਵਸਦਾ। ਨਿੱਕੀਆਂ ਲਾ ਕੇ ਮਸਾਂ ਉਹ ਲੱਕੜਾਂ ਦੂਈਆਂ ਤਾਂ ਲਾਣੀਆਂ ਲਾਣੀਆਂ ਹੋ ਗਈ ਦੋ ਉੱਤੇ ਚੱਕ। ਚਾਲੂ। ਚਾਚਾ ਬੂਟਾ ਜ਼ਿੰਦਾਬਾਦ ਜੀ। 1 ਘੰਟਾ ਖਪਿਆ, ਹਰ ਸ਼ੈ ਸਿੱਲੀ ਸੀ, ਪਾਥੀਆਂ ਵੀ ਸਿੱਲੀਆਂ, ਡੱਕੇ ਕੱਖ ਹਰ ਸ਼ੈ ਸਿੱਲੀ ਹੈ। ਪਰ ਹੁਣ ਇੱਕ ਪੰਗਾ ਹੋਰ ਨਾ ਬਣ ਜੇ, ਅਸੀਂ ਤਾਂ ਭੱਜ ਜਾਾਂਗੇ। ਰਾਣਾ ਅਸਲਮ ਸਾਹਿਬ ਤੋਂ ਭੱਜਿਆ ਵੀ ਨਹੀਂ ਜਾਣਾ, ਵੀ ਧੂਆਂ ਜਾ ਰਿਹਾ। ਉਹ ਦਿਖਾਈ ਪਰਾਂ ਡੱਬੇ ਪਏ ਆ ਮਖਿਆਲ ਦੇ, ਉਹ ਦਿਖਾਈ, ਉਹ ਫਾਰਮੀ ਮੱਖੀਆਂ ਬਨੌਟੀ, ਉਹ ਬਨੌਟੀ ਮੱਖੀਆਂ ਪਈਆਂ। ਇਹ ਬੜੀ ਖਤਰਨਾਕ ਸੂਰਤ ਤੇ ਉਹ ਡੂਮਣਾ ਤਾਂ ਪਰਾਂ ਲੱਗੇ ਹੋਏ ਆ, ਅਸੀਂ ਉਸ ਪਾਸੇ ਗਏ ਨਹੀਂ, ਸਾਨੂੰ ਪਤਾ ਸੀ ਵੀ ਧੂਆਂ ਹੋਣਾ। ਤੇ ਉਹ ਹੁਣ ਧੂਆਂ ਵੀ ਉਹਦਾ, ਹਵਾ ਦਾ ਰੁਖ ਵੀ ਆਉਣ ਨੂੰ ਆ, ਤੇ ਉਹ ਬਨੌਟੀ ਮੱਖੀਆਂ ਜੇ ਉੱਡ ਪਈਆਂ ਨਾ, ਤੇ ਮੈਂ ਤਾਂ ਭੱਜ ਲੂੰ। ਰਾਣਾ ਅਸਲਮ ਸਾਹਿਬ ਦਾ ਕੀ ਬਣੂ? ਰਾਣਾ ਸਾਹਿਬ ਕੀ ਬਣੂ ਜੇ ਤੇ ਮੱਖੀਆਂ ਉੱਡ ਗਈਆਂ? ਨਹੀਂ ਇੱਥੇ ਤੂੰ ਇਹਲੇ ਨਹੀਂ ਆਉਂਦੀਆਂ, ਪਰਾਂ ਨੂੰ ਉੱਡਣਗੀਆਂ। ਪਰਾਂ ਉੱਡਣਗੀਆਂ। ਵੈਸੇ ਰਾਣਾ ਅਸਲਮ ਜੇ ਸੁੱਜਿਆ ਹੋਵੇ ਤੇ ਕਿਵੇਂ ਦਾ ਲੱਗੇ, ਫੋਟੋ ਵਾਲੀ ਬਣ। ਅੱਛਾ ਇੱਕ ਵਾਰ ਨਾ ਤਾਂ ਉੱਠੀ, ਥੋੜਾ ਜਿਹਾ ਜੰਗਲ ਦਿਖਾਈਏ ਹੈ। ਚਾਚਾ ਬੂਟਾ ਅੱਗ ਬਾਲ ਰਿਹਾ ਜੀ, ਜਦ ਨੂੰ ਅੱਗ ਬਲਦੀ ਆ, ਤੇ ਤੁਹਾਨੂੰ ਮੈਂ ਥੋੜਾ ਜਿਹਾ ਜੰਗਲ ਦਿਖਾ ਦਵਾਂ। ਜੰਗਲ ਦੇ ਉੱਤੇ ਰੌਣਕ ਦੇਖੋ ਜੀ, ਆ ਦੇਖ ਰਹੇ ਇਦਾਂ ਤੁਰਿਆ। ਰੁੱਖ ਉਹਨਾਂ ਨੇ ਲਾਇਆ ਰਲਮੇ ਮਿਲਮੇ ਜੀ, ਵਿੱਚ ਸ਼ਰੀਂ ਆ, ਸ਼ਰੀਂ ਛੇਤੀ ਵੱਧਦਾ, ਸ਼ਰੀਂ ਰੌਣਕ ਬਣਾ ਦਿੰਦਾ, ਸ਼ਰੀਂ ਦਰਵੇਸ਼ ਫਲ ਆ। ਸ਼ਰੀਂ ਦੇ ਫੁੱਲ ਜਦੋਂ ਲੱਗਦੇ ਆ ਐਸੀ ਖੁਸ਼ਬੂ ਆਂਦੀ ਆ, ਜਿਹੜਾ ਮੋਤੀਏ ਦੇ ਫੁੱਲਾਂ ਚੋਂ ਨਹੀਂ ਖੁਸ਼ਬੂ ਆਂਦੀ, ਉਹ ਖੁਸ਼ਬੂ ਆਂਦੀ ਹੈ ਸ਼ਰੀਂ ਦੇ ਫੁੱਲਾਂ ਚੋਂ। ਕਈ ਬੰਦਿਆਂ ਨੂੰ ਚੇਤੇ ਹੋਣਾ। ਫਿਰ ਵਿੱਚ ਟਾਲੀਆਂ ਲਾਈਆਂ, ਟਾਲੀਆਂ ਨੂੰ ਜਿਹੜੀ ਅੱਜ ਕੱਲ ਕੋਈ ਐਸੀ ਨਜ਼ਰ ਲੱਗੀ ਆ ਕਿੱਕਰ ਤੇ ਟਾਲੀ ਨੂੰ ਵੀ ਇਹ ਕੋਈ ਫਲ ਨਹੀਂ ਰਹੀ, ਪਰ ਫਿਰ ਵੀ ਉਹਨਾਂ ਨੇ ਲਾਈਆਂ। ਮੁੱਢ ਬਹੁਤ ਆ ਵਿੱਚ। ਆ ਤੁਸੀਂ ਜਿਹੜੀਆਂ ਆਵਾਜ਼ਾਂ ਸੁਣ ਰਹੇ ਆ ਨਾ, ਇਹ ਚਿੜੀਆਂ ਦੀਆਂ। ਲੈ ਆਹ ਕੁਦਰਤ ਆ। ਕਦੀ ਕਦੀ ਯਾਰ ਨਾ ਔਖੇ ਹੋਵੋ ਸੌਖੇ ਹੋਵੋ, ਕਦੀ ਕਦੀ ਯਾਰ ਨਿਕਲਿਆ ਕਰੋ। ਤੁਸੀਂ ਜਿੱਥੇ ਵੀ ਬੈਠੇ ਮੇਰੀ ਗੱਲ ਸੁਣਦੇ ਆ, ਪਾਕਿਸਤਾਨ ਦੇ ਵਿੱਚ ਜਾਂ ਬਾਹਰ, ਮੇਰੀ ਗੱਲ ਤੇ ਯਾਰ ਗੌਰ ਕਰਿਓ। ਪੈਸੇ ਨਹੀਂ ਲੱਗਦੇ ਬਹੁਤੇ। ਸਾਡਾ ਅੱਜ ਅਸੀਂ ਸਿਰਫ ਗੋਸ਼ਤ ਲਿਆ ਮੁੱਲ, ਬਾਕੀ ਤਾਂ ਮਸਾਲਾ ਮਸੂਲਾ ਘਰੇ ਪਿਆ। ਤੁਸੀਂ ਮਸਾਲਾ ਵੀ ਜੇ ਲਾਓ ਤਾਂ 1000 ਰੁਪਈਆ ਲੱਗੂਗਾ, 1000 ਨਹੀਂ ਲੱਗ ਜੂਗਾ, ਚਲੋ ਬਹੁਤਾ ਕਰਿਆ 2000 ਲੱਗ ਜੂ। ਪਰ ਇਦਾਂ ਕਦੀ ਆਪਣੇ ਨਿਆਣਿਆਂ ਨਾਲ ਨਿਕਲੇ, ਕਦੀ ਯਾਰਾਂ ਬੇਲੀਆਂ ਨਾਲ ਨਿਕਲੇ, ਇਦਾਂ ਬਾਹਰ ਨਿਕਲਿਆ ਕਰੋ। ਕਦੀ ਕੁਦਰਤ ਦੇ ਲਾਗੇ ਜਾਇਆ ਕਰੋ, ਕੁਦਰਤ ਨਾਲ ਗੱਲਾਂ ਕਰਿਆ ਕਰੋ। ਸੁਣਿਆ ਕੁਦਰਤ ਕਹਿੰਦੀ ਕੀ ਆ ਕੋਇਲ ਕੀ ਕਹਿੰਦੀ? ਆ ਦੇਖੋ ਰਮਾ, ਵਿੱਚ ਕੋਈ ਰੁੱਖ ਪੁਰਾਣਾ ਵੀ ਹੈ। ਆ ਟਿੱਕਰ ਦਿਖਾਓ ਜੀ। ਬੰਦਾ ਨਾ ਬਾਜੇ ਟਾਈਮ ਤਾਂ ਬੰਦੇ ਤੋਂ ਚੰਗੀ ਸ਼ੈ ਕੋਈ ਨਹੀਂ ਹੁੰਦੀ, ਤੇ ਬਾਜੇ ਟਾਈਮ ਨਾ ਬੰਦੇ ਤੋਂ ਬਈ ਕਸੂਤੀ ਸ਼ੈ ਕੋਈ ਨਹੀਂ। ਹੁਣ ਕਿੱਡਾ ਸੋਹਣਾ ਜੰਗਲ ਆ, ਹੁਣ ਕਿਸੇ ਨੇ ਨਾ ਸਾਉਣ ਕੀਤਾ, ਸ਼ਰੀਂ ਦੇ ਰੁੱਖ ਦੇ ਉੱਤੇ ਨਾ ਆ ਤਵੀਤ ਰੱਖ ਕੇ ਗਿਆ। ਸ਼ਰੀਂ ਦਾ ਰੁੱਖਾ ਉੱਤੇ ਤਵੀਤ ਰੱਖ ਗਿਆ। ਬਸ ਇਹ ਵਿਗੜਿਆ ਬੰਦਾ ਜਨੌਰਾਂ ਤੋਂ ਵੀ ਬੁਰਾ ਜੇ ਇਹ ਵਿਗੜ ਜਾਵੇ। ਰੱਬ ਇਹਨੂੰ ਹਦਾਇਤ ਦੇਈ ਰੱਖੇ। ਹਾਂ, ਜੇ ਹਦਾਇਤ ਨਹੀਂ ਫਿਰ ਬੰਦਾ ਕੋਈ ਨਹੀਂ। ਉਹਦੇ ਤੋਂ ਹਦਾਇਤ ਮੰਗੋ, ਜਦੋਂ ਵੀ ਟਾਈਮ ਲੱਗੇ ਉਹਦੇ ਤੋਂ ਹਦਾਇਤ ਮੰਗੋ। ਸਾਹ ਨਾਲ ਹਦਾਇਤ ਮੰਗੋ ਵੀ ਮਾਲਕਾ ਹਦਾਇਤ ਦੇ। ਜੇ ਅਸੀਂ ਕੀ ਮੰਗਦੇ, ਅਸੀਂ ਕਹਿੰਦੇ ਰੱਬਾ ਦੌਲਤ ਦੇ ਦੇ, ਰੱਬਾ ਕੋਈ ਮਸ਼ਹੂਰੀ ਦੇ ਦੇ, ਹਦਾਇਤ ਨਹੀਂ ਮੰਗਦੇ। ਇਹ ਤਾਂ 16-17 ਕਿੱਲੇ ਆ, ਤੂੰ ਕਿੱਥੇ ਤੱਕ ਜਾਊਂਗਾ? ਆਹ ਤਾਂ ਸਹੀ ਆ, ਗੂੜਾ ਜਿਹਾ ਦਿਖਾਣਾ। ਗੂੜਾ ਸਾਰਾ ਹੀ ਹੈ, ਹੈ ਸਾਰਾ ਹੀ ਗੂੜਾ ਹੈ। ਉਹ ਪਿਛਲਾ ਗੂੜਾ ਲੱਗਣ ਲੱਗ ਜੂਗਾ। ਤੇ ਤੂੰ ਬਿਮਾਰ ਆ ਕੀ ਆ? ਉੱਥੋਂ ਇੱਥੇ ਤੱਕ ਤਾਂ ਆਏ ਆ, ਤੇ ਤੇਰਾ ਪੈਟਰੋਲ ਲੱਗ ਰਿਹਾ। ਗਾਂ ਆ ਜਾ, ਦਿਖਾ ਦਈਏ ਦੁਨੀਆ ਨੂੰ, ਇੱਥੇ ਰੋਜ਼ ਰੋਜ਼ ਆਵਾਂ। ਆਹ ਕੋਲ ਬੋਲਦੀ ਹਾਏ, ਇੱਕ ਲੱਭਦੀ। ਸਾਡੇ ਬੋਰਡ ਦੇ ਉੱਤੇ 2 ਕੋਲਾਂ ਰਹਿੰਦੀਆਂ, ਚੀਨੀ ਕੋਲ ਤੇ ਕਾਲੀ ਕੋਲ।
ਕੋਲ ਦਾ ਜੀ ਇਹ ਦੱਸਦੇ ਆ ਵੀ ਕਾਂ ਇਹ ਕੋਲ ਜਾ ਕੇ ਨਾ ਕਾਂ ਦੇ ਆਲਣੇ ਚ ਆਂਡੇ ਦਿੰਦੀ ਹੈ। ਕਾਂ ਦੇ ਆਂਡੇ ਸਿੱਟ ਦਿੰਦੀ ਹੈ, ਭੰਨ ਜਾਂਦੀ ਹੈ, ਪੀ ਜਾਂਦੀ ਹੈ। ਆਪ ਉੱਥੇ ਚੁੱਪ ਚਪੀਤੇ ਦੇ ਜਾਂਦੀ ਜਦੋਂ ਕਾਂ ਉੱਡਿਆ ਹੁੰਦਾ ਰੋਜੀ ਰੋਟੀ ਵਾਸਤੇ। ਕਾਂ ਫਿਰ ਆ ਕੇ ਉਹ ਕਾਗੀ ਆ ਕੇ ਬਹਿ ਜਾਂਦੀ ਆ। ਉਹ ਬੱਚੇ ਜਦੋਂ ਨਿਕਲਦੇ ਆ ਉਹਨਾਂ ਨੂੰ ਪਾਲਦੀ ਹੈ। ਜਦੋਂ ਥੋੜੇ ਜਿਹੇ ਵੱਡੇ ਹੁੰਦੇ ਆ ਨਾ, ਉਹ ਕਾਗੀ ਨੂੰ ਜਦੋਂ ਪਤਾ ਲੱਗਦਾ ਨਾ ਵੀ ਇਹ ਤਾਂ ਕੋਲ ਦੇ ਬੱਚੇ ਆ, ਤੇ ਕਾਗੀ ਇਦਾਂ ਸਿਰ ਤੇ ਹੱਥ ਮਾਰਦੀ, ਤੇਰਾ ਭਲਾ ਹੋਵੇ ਵੀ ਇਹ ਕਿਹੜਾ ਕਰੀ ਇਹਨੇ ਮੈਨੂੰ, ਵੀ ਮੈਂ ਤਾਂ ਬੱਚੇ ਕੋਲ ਦੇ ਪਾਲਤੇ। ਉਹ ਫਿਰ ਉੱਡ ਜਾਂਦੇ ਆ, ਫਿਰ ਆ ਕੇ ਲੈ ਜਾਂਦੀ ਹੈ। ਤੇ ਇਦਾਂ ਹੀ ਜਦੋਂ ਸਾਨੂੰ ਮਰਨ ਦਾ ਸਾਡਾ ਟਾਈਮ ਆਉਂਦਾ ਨਾ, ਸਾਨੂੰ ਉਦੋਂ ਪਤਾ ਲੱਗਦਾ ਓਹੋ ਅਸੀਂ ਕਿੱਧਰ ਰੁੱਝੇ ਰਹੇ, ਨਾ ਅਸੀਂ ਉਹਦਾ ਸ਼ੁਕਰ ਕੀਤਾ, ਨਾ ਅਸੀਂ ਹਦਾਇਤ ਮੰਗੀ, ਨਾ ਅਸੀਂ ਸਿੱਧੀ ਰਾਹ ਤੇ, ਨਾ ਅਸੀਂ ਕੋਈ ਭਲੀ ਕੀਤੀ। ਉਦੋਂ ਹੱਥ ਮਾਰਦਾ ਬੰਦਾ ਸਿਰ ਤੇ। ਜਦੋਂ ਜਿੱਦਾਂ ਕਾਗੀ ਮਾਰਦੀ ਆ ਨਾ, ਉਦੋਂ ਫਿਰ ਮੇਰੇ ਵਰਗੇ ਅਖੀਰ ਤੇ ਸਿਰ ਤੇ ਹੱਥ ਮਾਰਦੇ ਆ। ਜਦੋਂ ਗੋਡੇ ਗਿੱਟੇ ਨਹੀਂ ਤੁਰਦੇ, ਜਦੋਂ ਗੋਡੇ ਗਿੱਟੇ ਜਵਾਬ ਦੇ, ਜਦੋਂ ਗੁਨਾਹ ਕਰ ਹੀ ਨਹੀਂ ਹੁੰਦਾ, ਉਦੋਂ ਕਹਿੰਦੇ ਆ ਵੀ ਯਾਰ ਕਿ ਤੋਬਾ ਟਾਈਮ ਨਾ ਕੀਤੀ ਹੁੰਦੀ। ਉਦੋਂ ਦੀ ਪਿਛਲੇ ਪਾਰੇ ਤੋਬਾ ਦਾ ਕੀ, ਪਰ ਚਲੋ ਯਾਰ ਤੋਬਾ ਤਾਂ ਤੋਬਾ ਹੀ ਹੁੰਦੀ ਆ, ਅਸੀਂ ਇਹ ਗੱਲ ਨਹੀਂ ਕਰਦੇ। ਤੋਬਾ ਹੀ ਹੈ। ਇਹ ਬੰਦੇ ਤੇ ਰੱਬ ਦੀ ਗੱਲ ਆ, ਇਹਦੇ 'ਚ ਕਿਸੇ ਤੀਏ ਦੀ ਗੱਲ ਨਹੀਂ, ਇਹ ਬੰਦੇ ਤੇ ਰੱਬ ਦੀ ਗੱਲ ਆ। ਜਾ ਵਿੱਚ ਆ ਲੱਗਿਆ ਸੁੱਕ ਚੈਨ ਦੇ ਬੂਟੇ ਵੀ। ਅੱਛਾ ਉਂਝ ਬੂਟੀਆਂ ਹੀ ਬਹੁਤ ਉਗੀਆਂ ਹੋਈਆਂ ਆਖੇ ਜਿਵੇਂ। ਬਸ ਇੱਥੋਂ ਆਪਾਂ ਮੁੜ ਜਾਣਾ, ਇੱਥੇ ਆ ਜਾ। ਸੁਭਾਨ ਅੱਲਾਹ। ਹਾਂ ਜੇ ਕਿਸੇ ਦੀ ਆਵਾਜ਼ ਬਹੁਤ ਸੋਹਣੀ ਹੋਵੇ ਨਾ, ਉਹਨੂੰ ਕਹਿੰਦੇ ਆ ਕੋਇਲ ਵਰਗੀ ਆਵਾਜ਼ ਆ ਤੇਰੀ। ਇੱਕ ਸਾਡੇ ਨਾਥ ਖਾਂ ਹੋਏ ਯੂਸਫ ਮੇਮਨ ਸਾਹਿਬ, ਉਹਨਾਂ ਨੂੰ ਕਹਿੰਦੇ ਸੀ ਤੂਤੀਏ ਪਾਕਿਸਤਾਨ, ਵੀ ਤੋਤੇ ਦੀ ਆਵਾਜ਼ ਬੜੀ ਹੁੰਦੀ ਹੈ। ਕੋਇਲ ਦਾ ਤਾਂ ਮੇਰਾ ਖਿਆਲ ਨਹੀਂ ਕਿਸੇ ਨੇ ਕਿਹਾ, ਤੂਤੀਏ ਪਾਕਿਸਤਾਨ ਸੀ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇਵੇ। ਬੜੀ ਸੋਹਣੀ ਨਾਤ ਪੜ੍ਹਦੇ ਸੀ, ਅਸੀਂ ਸੁਣਿਆ ਉਹਨੂੰ। ਇਦਾਂ ਦਾ ਲੱਗਾ ਇਹ ਤੁਹਾਨੂੰ, ਕਿੱਦਾਂ ਦਾ ਲੱਗਿਆ ਜੀ ਜੰਗਲ? ਇਹ ਤਾਂ ਜੇ ਕਿਸੇ ਨੂੰ ਅੱਲਾ ਦੀ ਜ਼ਾਤ ਨੇ ਦਿੱਤਾ ਨਾ, ਵੀ ਕੋਈ ਰਕਬਾ ਵਾਵਾ ਦਿੱਤਾ, ਜ਼ਰੀ ਰਕਬਾ ਵਾਵਾ ਦਿੱਤਾ, ਤੇ ਕਿੱਲਾ ਕੁ ਵਿੱਚ ਜੰਗਲ ਲਾਓ, ਜ਼ਰੂਰ ਲਾਓ। ਕਿਸੇ ਟਾਈਮ ਜਾ ਕੇ ਬੈਠੇ, ਕੋਈ ਚਿੜੀਆਂ ਤੋਤੇ ਆਂਦੇ, ਦੁਆਵਾਂ ਦਿੰਦੇ ਆ। ਹੁਣ ਇੱਥੇ ਥਾਂ ਥਾਂ ਤੇ ਆਲਣੇ ਬਣੇ ਆ, ਕਿਸੇ ਬੁਲਬੁਲ ਦਾ, ਕਾਂ ਦਾ, ਇਦਾਂ ਵੱਖਰੇ ਵੱਖਰੇ ਆਲਣੇ ਬਣੇ। ਬੜਾ ਰੂਹ ਰਾਜ਼ੀ ਹੋਇਆ ਜੀ। ਚਲੋ ਅੱਜ ਮੀਂਹ ਪਿਆ ਸੀ, ਰੱਬ ਤੋਂ ਮੰਗ ਕੇ ਲਿਆ ਮੀਂਹ ਜੀ, ਬੜਾ ਰਹਿਮਤ ਦਾ ਮੀਂਹ। ਮੀਂਹ ਪੈਂਦਿਆਂ ਸਾਰੀ ਜਲ ਥਲ ਹੋ ਗਈ। ਪੌਦੇ ਜਿਹੜੇ ਲਾਏ ਸੀ ਨਾ ਘਰੇ, ਹਰੇ ਕਚੂਰ ਹੋ ਗਏ। ਪੱਠੇ ਜਿਹੜੇ ਆ, ਮੈਂ ਕਹਿੰਦਾ ਦੇਖਦਿਆਂ ਹੁਣ ਵੱਧ ਜਾਣੇ, ਪੱਠਿਆਂ ਦੀ ਕਮੀ ਮੁੱਕ ਜੂਗੀ। ਤਾਂ ਰੱਬ ਦੀ ਰਹਿਮਤ ਕਹਿੰਦੇ ਆ ਮੀਂਹ ਨੂੰ। ਤੇ ਅਸੀਂ ਜੀ ਹੁਣ ਦੁਬਾਰਾ ਚੱਲਦੇ ਆ ਆਪਣੇ ਚੁੱਲ੍ਹੇ ਤੇ, ਉੱਥੇ ਜਾ ਕੇ ਇਦਾਂ ਹੀ ਗੱਲਾਂ ਕਰਦੇ ਜਾਣਾ। ਬਹੁਤ ਹੋ ਗਈਆਂ ਗੱਲਾਂ। ਅੱਛਾ ਇੱਥੇ ਦੱਬ ਲਈ ਬਟਨ। ਹਾਂ ਅੱਛਾ ਜੀ, ਬਾਕੀ ਗੱਲਾਂ ਫਿਰ ਉੱਥੇ ਜਾ ਕੇ ਸੁਣਾਉਂਦੇ ਆ। ਤੇ ਮੁੰਡਾ ਕਹਿੰਦਾ ਵੀ ਗੱਲਾਂ ਬਹੁਤ ਹੋ ਗਈਆਂ, ਹੁਣ ਫਿਰ ਏਡੀ ਦੂਰ ਗੱਲਾਂ ਕਿੱਦਾਂ ਸੁਣਾਉਂਦੇ ਜਾਵਾਂਗੇ। ਇੱਥੇ ਬੜ ਦੱਬ ਲਾ ਬਟਨ। ਇੱਥੋਂ ਜੀ ਦਿਖਾਇਓ ਨਜ਼ਾਰਾ, ਸਾਡੀ ਰਸੋਈ ਦਿਖਾਓ ਜੀ। ਇੱਥੋਂ ਉਸ ਪਾਸੋਂ ਤੋਂ ਤੁਹਾਨੂੰ ਐਂ ਨੂੰ ਦਿਖਾਇਆ ਸੀ, ਇਧਰੋਂ ਐਂ ਨੂੰ ਦਿਖਾਓ। ਆਓ ਚਾਚਾ ਬੂਟਾ ਅੱਗ ਬਾਲ ਰਿਹਾ। ਜੰਨਤ 'ਚ ਬੈਠੇ ਅਸੀਂ, ਕਿੱਥੋਂ ਗੇੜਾ ਮਾਰ ਕੇ ਆ ਗਏ ਆ। ਇੱਥੇ ਅਜੇ ਧੂਣੀ ਧੁੱਖ ਰਹੀ ਆ, ਚਾਚਾ ਬੂਟਾ ਖਾਪ ਰਿਹਾ। ਚਾਚੇ ਬੂਟੇ ਦੀ ਹਿੰਮਤ ਆ ਵੀ ਅੱਜ ਦੇਖੋ ਵੀ ਜਿੱਤ ਹੁੰਦੀ ਕਿ ਹਾਰ ਹੁੰਦੀ। ਹਾਂ ਕੀ ਬਣਿਆ? ਯਾਰ ਬਿਜਲੀ ਹਰ ਸ਼ੈ, ਹਵਾ ਚੱਲਦੀ, ਹਰ ਸ਼ੈ ਸਿੱਲੀ ਆ, ਤੇ ਹਵਾ ਚੱਲਦੀ ਆ। ਹਵਾ ਤਾਂ ਮਾੜੀ ਨਹੀਂ ਹੈ, ਹਵਾ ਤਾਂ ਅੱਗ ਬਾਲੂਗੀ। ਬਲ ਗਈ ਅੱਗ ਬਲੇ ਨਾ ਬਲੇ, ਡੂਮਣਾ ਡਾ ਬਹਿਣਾ ਇਹਨਾਂ ਨੇ। ਉਹ ਜਿੱਧਰ ਧੂੰਆਂ ਜਾ ਰਿਹਾ ਉਧਰ ਡੂਮਣਾ ਨਹੀਂ ਜਾਂਦਾ। ਡੂਮਣੇ ਨਾਲ ਸਾਡੀ ਅੱਜ ਹੋਈ ਆ ਗੱਲ। ਡੂਮਣੇ ਨਾਲ ਗੱਲ ਹੋਈ ਚਾਚਾ ਬੂਟੇ ਦੀ। ਡੂਮਣੇ ਨੂੰ ਆਖਿਆ ਵੀ ਤੂੰ ਅੱਜ ਉੱਡਣਾ ਨਹੀਂ, ਅੱਛਾ ਬਸ ਡੂਮਣੇ ਨਾਲ ਹੋ ਗਈ ਆ ਗੱਲ। ਗੱਲ ਤੋਂ ਭੱਜ ਵੀ ਸਕਦਾ ਉਹ। ਆਹੋ ਬੰਦੇ ਗੱਲ ਤੋਂ ਭੱਜ ਜਾਂਦੇ। ਬੰਦੇ ਭੱਜ ਜਾਂਦੇ, ਬੇਜ਼ਬਾਨ ਕਦੀ ਵੇਖਿਆ ਭਾਈ ਦਾ? ਓਏ ਹੋਏ 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 ਵਾਹ ਯਾਰ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਵਾਹ ਕਹਿੰਦਾ ਵਾਹ ਬੰਦਿਆਂ ਦਾ ਝੂਠਾ ਖਾ ਖਾ ਕੇ ਹਾਂਜੀ ਇਹ ਬੰਦਿਆਂ ਵਰਗੇ ਹੋ ਗਏ ਨੇ। ਹੁਣ ਇਹ ਲੱਖ ਬਨੇਰੇ ਬੋਲਣ, ਕੋਈ ਇਤਬਾਰ ਨਹੀਂ ਕਾਵਾਂ ਦਾ। ਕੋਈ ਇਤਬਾਰ ਨਹੀਂ ਕੰਮ। ਹੈ ਹਾਏ ਇਹ ਵੀ ਬੰਦਿਆਂ ਦਾ ਖਾਂਦੇ ਹੁਣ ਝੂਠਾ। ਅੱਛਾ ਯਾਰ ਹੁਣ ਦਾ ਤਾਂ ਪਤਾ ਨਹੀਂ, ਅੱਗੇ ਗੱਲ ਅਜ਼ਮਾਈ ਸੀ ਵੀ ਜਦੋਂ ਕਾਂ ਬਨੇਰੇ ਤੇ ਬੋਲਦਾ ਸੀ ਨਾ, ਤੇ ਪਰੌਣੇ ਜ਼ਰੂਰ ਆਉਂਦੇ। ਗੱਲ ਹੁਣ ਵੀ ਉਹੀ ਹੈ, ਹੁਣ ਵੀ ਉਹੀ ਹੈ। ਹੁਣ ਵੀ ਉਹੀ, ਅਸੀਂ ਗੌਰ ਨਹੀਂ ਕਰਦੇ। ਗੌਰ ਨਹੀਂ ਕਰਦੇ। ਹੁਣ ਅਸੀਂ ਉਹਨਾਂ ਨਾਲ ਧਿਆਨ ਨਹੀਂ ਸਾਡਾ।
ਹਾਂ ਹੁਣ ਮੋਬਾਈਲ ਤੇ ਪਹਿਲਾਂ ਦੱਸਿਆ ਹੁੰਦਾ ਅਸੀਂ ਲੱਗਿਆ ਘਰੋਂ ਤੁਰਨ। ਹਾਂ ਉਹ ਸਾਡੇ ਤਾਂ ਅਸੀਂ ਕਾਮਾਲ ਕੀ ਦੇਖਣਾ। ਕਾਮਾਲ ਕੀ ਦੇਖਣਾ ਉਦੋਂ ਮੋਬਾਈਲ ਹੈ ਨਹੀਂ ਸੀ ਹਾਂਜੀ ਤੇ ਬਨੇਰੇ ਕਾਂ ਬੋਲਣਾ ਉਹਨੇ ਕਹਿਣਾ ਲੈ ਵੀ ਅੱਜ ਪਰੌਣੇ ਆਣ ਹਾਂਜੀ ਅਬਲ ਤਾਂ ਹੁਣ ਆਉਂਦਾ ਹੀ ਨਹੀਂ ਕਿਸੇ ਦੇ ਹਾਂ ਮੋਬਾਈਲ ਤੇ ਹੀ ਗੱਲ ਕਰ ਲੈਂਦੇ ਆ। ਮੋਬਾਈਲ ਜੇ ਤੇ ਕੋਈ ਕਹਿੰਦੇ ਲੈ ਉਹ ਯਾਰ ਉਹਨਾਂ ਨਾਲ ਕੱਲ ਤਾਂ ਗੱਲ ਹੋਈ ਆ ਉੱਥੇ ਕੀ ਲੈਣ ਜਾਣਾ। ਉਹ ਚੰਗੇ ਭਲੇ ਉਹ ਤਾਂ ਚੰਗੇ ਭਲੇ ਆ ਕੱਲ ਗੱਲ ਹੋਈ ਆ ਉਹ ਤਾਂ ਠੀਕ ਆ ਉੱਥੇ ਕੀ ਲੈਣ ਜਾਣਾ। ਜੀ ਮੋਬਾਈਲ ਨੇ ਨੇੜੇ ਜੇ ਕੀਤੇ ਆ ਨਾ ਇਹਨੇ ਸਿਰਫ ਜ਼ਬਾਨ ਨੇੜੇ ਕੀਤੀ ਹੈ ਚਿਹਰੇ ਦੂਰ ਕਰਤੇ। ਹਾਂ ਇੱਕ ਦੂਏ ਨੂੰ ਦੀਦ ਮਿਲਣ ਪਿਆਰ ਉਹ ਹਰ ਸ਼ੈ ਨੂੰ ਦੂਰ ਕਰਤੀ। ਦੂਰ ਕਰ ਹਾਂਜੀ ਜੇ ਜਿਵੇਂ ਹੁਣ ਸਾਨੂੰ ਮੋਬਾਈਲ ਤੇ ਦੇਖ ਕੇ ਲੋਕ ਮਿਲਣ ਆਉਂਦੇ ਆ ਜੇ ਉਹ ਕਾਂ ਵਾਲਾ ਹਿਸਾਬ ਹੁੰਦਾ ਕਾਂ ਦਾ ਤਾਂ ਸੰਗ ਬਹਿ ਜਾਣਾ ਰੰਗ ਬਹਿ ਜਾਣਾ। ਕਈ ਕਾਂ ਹੋਣੇ ਸੀ ਨਾ ਹੁਣ ਤੜਕੇ ਹੀ ਵੀ ਪਰੌਣੇ ਆਏ ਸੀ ਮਿਲ ਗਏ ਕਾਂ ਨਹੀਂ ਨਾ ਹੋਣਾ ਸੀ ਫਿਰ ਅੱਛਾ ਕਾਂ ਹੋਰ ਹੋਣੇ ਕਈ ਕਾਂ ਡਿਊਟੀਆਂ ਬਦਲਦੇ ਰਹਿਣੇ ਉਸਮਾਨ ਸਾਹਿਬ ਫੜੋ ਕੜਾਈ ਫੜੋ ਬਿਸਮਿਲ੍ਲਾ ਕਰੀ ਅੱਗ ਬੁਲਾਓ ਜੀ ਹੁਣ ਹਾਂਜੀ ਤਿਆਰ ਹੋ ਗਈ ਜੀ। ਤਿਆਰ ਹੋ ਗਈ ਅੱਗ ਇਨਸ਼ਾਅੱਲਾ ਬਲ ਗਈ ਅੱਲਾ ਦੇ ਹੁਕਮ ਨਾਲ ਜੀ। ਇਹ ਜੀ ਚਾਚਾ ਬੂਟਾ ਤੇ ਰਾਣਾ ਅਸਲਮ ਸਾਹਿਬ ਪਕਾਣਗੇ ਇਹਦੇ ਵਿੱਚ ਕੋ ਪਾਣਾ ਵੀ ਹੈ ਸ਼ਾਇਦ ਮੀਆਂ ਬੂਟਾ ਤੇ ਰਾਣਾ ਅਸਲਮ ਖਾਲੀ ਆ ਇਹ ਹਾਂਜੀ ਉਹ ਰਾਣਾ ਸਾਹਿਬ ਇਹ ਪਿੱਛੋਂ ਨੇੜੇ ਕਰਨੀ ਪੈਣੀਆਂ ਇੱਟਾਂ ਯਾਰ ਬਹੁਤ ਦੂਰ ਕਰ ਲੈਣੇ ਹਰ ਸ਼ੈ ਇੱਟਾਂ ਹੋਰ ਆ ਗਈਆਂ ਚਾਚਾ, ਇੱਧਰ ਪਈਆਂ। ਇੱਟਾਂ ਮੈਂ ਹੋਰ ਆ ਗਈਆਂ ਹੋਰ ਅੱਛਾ ਤੇ ਇਹ ਜੀ ਇਹਨਾਂ ਦੀ ਮਰਜ਼ੀ ਨਾਲ ਪਕਣਾ ਬਾਹੂ ਖਾਲਦ ਵਿੱਚ ਤੂੰ ਨਹੀਂ ਬੋਲਣਾ ਨਹੀਂ ਵੀ ਮੈਂ ਨਹੀਂ ਇਹ ਗੱਲ ਮੁੱਕ ਗਈ ਮੇਰੀ। ਹਾਂ ਜਿੰਨਾ ਇਹਨਾਂ ਨੇ ਘਿਓ ਪਾਣਾ ਜੋ ਮਰਜ਼ੀ ਜਿੰਨਾ ਲੂਣ ਮਿਰਚਾਂ ਪਾਣੀ ਇਹਨਾਂ ਦੀ ਮਰਜ਼ੀ ਆ ਹਾਂ ਇੱਕ ਜਲੰਧਰ ਦਾ ਰਾਈ ਆ ਹਾਂ ਤੇ ਇੱਕ ਲੁਧਿਆਣੇ ਦਾ ਰਾਜਪੂਤ ਆ ਹਾਂ ਇਹਨਾਂ ਦੀ ਮਰਜ਼ੀ ਚੱਲੂ ਇੱਥੇ ਉਹ ਜਿੰਨਾ ਚੌੜਾ ਚੁੱਲ੍ਹਾ ਬਣਾਇਆ ਨਾ ਇੱਥੇ ਮੈਨੂੰ ਕੜਾਈ ਰੱਖ ਕੇ ਦੇ ਦੇਣਾ ਹੈ। ਫਿਰ ਤੂੰ ਵਿੱਚ ਬੋਲਿਆ ਨਾ ਫਿਰ ਤੇ ਕੋ ਰਹਿ ਅਸੀਂ ਨਹੀਂ ਜਿਹੜਾ ਇਹ ਨਿਆਂ ਚੱਕਿਆ ਵੀ ਅਸੀਂ ਗਾਂ ਪਿਛਾਂ ਨਹੀਂ ਕਰਨਾ। ਆਹੋ ਅਸੀਂ ਭਾਂਡੇ ਦੇ ਹਿਸਾਬ ਨਾਲ ਕਰ ਲੈਣਾ ਅਸੀਂ ਭਾਈ ਨੇੜੇ ਕਰ ਲਵਾਂਗੇ। ਅਸੀਂ ਕੋ ਕੜਾ ਮਾਰ ਲਿਆ ਵੀ ਇਸ ਤੋਂ ਬਾਹਰ ਇਸ ਇੱਕ ਤੋਂ ਬਾਹਰ ਨਹੀਂ ਜਾਣੀ ਹੋ ਸਕਦੇ। ਤੂੰ ਤਾਂ ਕੜੇ ਬਣਾ ਰਿਹਾ ਸਾਡੇ ਯਾਰ ਰਹਿਣਾ। ਇਹ ਨਾ ਅੱਗੇ ਬੰਦੇ ਕਰਦੇ ਹੁੰਦੇ ਸੀ ਚੀਲਾ ਸਾਡੇ ਪਿੰਡ ਦੇ ਬੰਦੇ ਦਾ ਗੱਲ ਆ ਮੈਂ ਨਾਂ ਨਹੀਂ ਲੈਂਦਾ ਉਹ ਕੜਾ ਮਾਰ ਕੇ ਨਾ ਤੇ ਚੀਲਾ ਲੱਗ ਗਿਆ ਕਰਨ ਬਾਬਾ ਮੀਦਾ ਆਹੋ ਆਹੋ ਤੇ ਉਹ ਨਾ ਵਿੱਚੋਂ ਹੀ ਉਹਨੇ ਚੀਲਾ ਕਿਤੇ ਡਰ ਗਿਆ ਉਹ ਸ਼ਾਵਾਂ ਡਰਾਂਦੀਆਂ ਆ ਕੇ ਉਹਨੇ ਵਿੱਚੋਂ ਡਰ ਕੇ ਹਟ ਗਿਆ ਉਹ ਅਗਲੇ ਦਿਨ ਚੀਲਾ ਨਾ ਕੀਤਾ ਉਹਦੇ ਘਰੇ ਵੱਟੇ ਪੈਣ ਲੱਗ ਗਏ ਸੱਚੀ ਗੱਲ ਆ ਅੱਖਾਂ ਨਾਲ ਦੇਖਿਆ ਚਾਚਾ ਵੱਟੇ ਪੈਂਦੇ ਤੂੰ ਸੁਣੇ ਆ ਨਾ ਵੀ ਸੁਣੇ ਉਸ ਕੱਲ ਦੇ ਵੱਟੇ ਉਹ ਝੂਠ ਤਾਂ ਨਹੀਂ ਨਹੀਂ ਵੱਟੇ ਪੈਂਦੇ ਸੀ ਉਹਨਾਂ ਦੇ ਘਰ ਅਸੀਂ ਨਹੀਂ ਆ ਗੱਲਾਂ ਨੂੰ ਮੰਨਦੇ। ਤੂੰ ਬੜਾ ਸੋਹਣਾ ਮੰਨੇਗਾ ਜਦੋਂ ਹਾਂ ਵੱਟੇ ਆ ਜਦ ਚੁੱਕਿਆ ਨਾ ਆ ਕੇ ਆਹੋ ਲਓ ਜੀ ਗੰਡੇ ਵੀ ਵਿੱਚ ਪਾਤੇ ਘਿਓ ਵੀ ਪਾਤਾ ਬਿਸਮਿਲ੍ਲਾ ਹੋ ਗਈ ਹੈ ਜੀ ਲੈ ਹੁਣ ਕੰਮ ਨਿਬੜ ਜੂਗਾ ਛੇਤੀ ਤੇ ਅੱਜ ਜਦੋਂ ਮੀਂਹ ਪਿਆ ਹੋਵੇ ਧੁੱਪ ਨਾ ਹੋਵੇ ਉਦੋਂ ਤਰੇ ਨਹੀਂ ਲੱਗਦੀ ਭੁੱਖ ਲੱਗਦੀ ਜਦੋਂ ਗਰਮੀ ਹੁੰਦੀ ਹੈ ਨਾ ਉਦੋਂ ਤਰੇ ਲੱਗਦੀ ਆ ਭੁੱਖ ਨਹੀਂ ਲੱਗਦੀ ਲਓ ਜੀ ਕਹਿੰਦੇ ਸੀ ਤੁਸੀਂ ਕੜਾਈ ਰੱਖ ਕੇ ਦਿਖਾ ਦਿਓ ਰੱਖੀ ਪਈ ਹੈ ਤੇ ਚੁੱਲ੍ਹਾ ਵੀ ਅਸੀਂ ਨਹੀਂ ਹਲਾਇਆ। ਗੱਲ ਕਰ ਆ ਜਾਦੂ ਆ ਹੁਣ ਅਸੀਂ ਕੀ ਇਹਨੂੰ ਨਵੀਂ ਚੁਰ ਕੱਢ ਕੇ ਰੱਖਤਾ ਉੱਤੇ 1 ਮਿੰਟ 'ਚ ਯਾਰ ਗੱਲਾਂ ਨਾ ਹਰ ਬੰਦਾ ਇਦਾਂ ਹੀ ਬਸ। ਹਰ ਬੰਦਾ ਮੈਂ ਕਹਿੰਦੇ ਮੈਂ ਸਿਆਣਾ ਮੈਂ ਸਿਆਣਾ ਹੈ ਸਾਨੂੰ ਕਿਹਾ ਰੋਟੀ ਤੋਂ ਬਾਅਦ ਖਾਣੇ ਆਪ ਮਕਾਤੇ ਤੁਸੀਂ ਮਗਰੋਂ ਅੰਬ ਹਾਂ ਅੰਬ ਦੀ ਗੱਲ ਰੋਟੀ ਤੋਂ ਬਾਅਦ ਹੀ ਹੋਈ ਹਾਂ ਚਾਚੇ ਬੂਟੇ ਨੇ ਰੋਕਿਆ ਇੱਕ ਇੱਕ ਖਾ ਕੇ ਨੇ ਕਿਹਾ ਬਸ ਨਹੀਂ ਉਹਨਾਂ ਅੰਬ ਨੇ ਤਾਂ ਫਿਰ ਅਸੀਂ ਮਕਾਤ ਤੇ ਕਿਉਂ ਚਾਚਾ ਇਹ ਕੀ ਕੀਤਾ ਹੁਣ ਅੰਬ ਮੈਂ ਨਹੀਂ ਕੀਤਾ ਹੋਰ ਕਿਹਨੇ ਨਹੀਂ ਕੀਤਾ ਇਹਨਾਂ ਨੇ ਕੀਤਾ ਜਿਨ੍ਹਾਂ ਮੈਂ ਨੇ ਤੇਰੀ ਆਸ ਤੇ ਮੈਂ ਛੱਡਿਆ ਮੈਂ ਕਿਹਾ ਚਾਚੇ ਬੂਟੇ ਨੇ ਕਿਹਾ ਰੋਟੀ ਤੋਂ ਬਾਅਦ ਖਾਣੇ ਆ ਉਹਨਾਂ ਨੇ ਕਿਹਾ ਨਹੀਂ ਭਾਈ ਉਹਨਾਂ ਨੇ ਬਾਲਟੀਆਂ ਖਿੱਚ ਕੇ ਨੇੜੇ ਕਰ ਲਈਆਂ ਮੈਂ ਕਿਹਾ ਯਾਰ ਰੋਟੀ ਨਾ ਖਾ ਲਾਂਗੇ ਫਿਰ ਤੂੰ ਦੁਬਾਰਾ ਖਾਇਆ ਕੋਈ ਨਹੀਂ ਮੈਂ ਇੱਕ ਖਾਇਆ ਫਿਰ ਮੈਂ ਦੁਬਾਰਾ ਖਾਇਆ ਇੱਕ ਖਾਇਆ ਫਿਰ ਰਲ ਗਿਆ ਉਹਨਾਂ ਨਾਲ ਰਲਣਾ ਆਪੇ ਸੀ ਉਹ ਵੀ ਨਹੀਂ ਸੀ ਲੱਭਣਾ ਜੇ ਨਾ ਬੈਠੇ ਨਹੀਂ ਤੇ ਚੁੱਪ ਕਰਕੇ ਕੀ ਫਾਇਦਾ। ਸੀਟ ਐਡਜਸਟਮੈਂਟ ਕਰ ਲਈ ਉਹ ਤਾਂ ਦੇ ਚਾਚੇ ਨੂੰ ਆ ਸੀਟ ਦਿਓ ਜੀ ਸੀਟ ਰਾਣੇ ਨੇ ਲੈਣੀ ਆ ਲੈਣ ਦੇ ਨੂੰ ਤੇ 2 ਸਵਾਰੀਆਂ ਬਹਿ ਜਾਂਦੀਆਂ ਇਹ ਤਾਂ ਭਾਵੇਂ 3 ਬੈਠ ਆਹ ਚਾਚੇ ਬੂਟੇ ਨੇ ਮਰੱਬੇ ਰੱਖੀ ਹੋਈ ਹੈ ਜਿਵੇਂ ਉਹ ਫੱਟੀ ਨਹੀਂ ਰੱਖਦੇ ਉਹਨੂੰ ਕੀ ਸਾਦੇ ਆ ਯਾਰ ਪੀੜੀ ਪੀੜੀ ਬਹਿਣ ਵਾਲੀ ਆ ਪੀੜੀ ਦੇਖ ਲਓ ਚਾਚੇ ਬੂਟੇ ਲੈ ਡਬਲ ਸਵਾਰੀ ਰਹਿ ਸਕਦੀ ਹੈ ਮੋਟਰਸਾਈਕਲ ਆ ਵੱਡੇ ਮੋਟਰਸਾਈਕਲ ਦੀ ਸੀਟ ਹੀ ਰੱਖੀ ਉਹਨੇ ਅਗਲੇ ਨੇ ਬਹਿਣ ਨੂੰ ਕੀੜੀਆਂ ਬੜੀਆਂ ਇਹਦੇ ਚ ਹੈ ਕੀੜੀਆਂ ਇਹਦੇ ਚ ਛੱਡ ਦੇ ਮੜ ਜੀ ਛੱਡ ਦੇ ਬੜਾ ਛੱਡ ਦੇ ਕਿ ਬੜਾ ਛੱਡ ਕਿੱਥੋਂ ਆਈਆਂ ਇੱਥੋਂ ਚੜ ਗਈ ਹੋਊਗਾ ਉਹ ਲੱਕੜ ਦਾ ਮਾਰ ਤੇ ਛੱਡ ਦੇ ਉਹ ਇੱਕ ਅੱਗੇ ਇੱਥੋਂ ਚੜੀ ਹੋਣੀ ਆ, ਉੱਥੇ ਕਿੱਥੋਂ ਆਈਆਂ। ਲਓ ਜੀ ਇੱਥੇ ਬਟਨ ਦੱਬ ਲਈਏ ਹਾਂ ਹਾਂ ਫਿਰ ਉਹ ਆਂਦੇ ਆ ਨਾ ਰਾਣਾ ਸਾਹਿਬ ਆਂਦੇ ਫਿਰ ਗੱਲ ਗਾਂ ਤੋੜਦੇ ਇਹ ਕੁੱਟਣੀਆਂ ਤੇ ਨਹੀਂ ਹਾਂ ਕੁੱਟਣੀਆਂ ਤੇ ਨਹੀਂ ਫੋਟੋ ਵੀ ਤੇ ਵੇਖ ਲੈ ਜਿੱਦਾਂ ਤੂੰ ਕਹਿਣਾ ਇਸ ਤੋਂ ਮੈਂ ਕਰ ਦੇਣੀ ਜੇ ਕੁੱਟਣੀਆਂ ਤੇ ਕੁੱਟ ਦਿੰਨੇ ਆ ਹੈ
ਚਾਚਾ ਬੂਟਾ ਜੀ ਦਮ ਕਰਦਾ ਇੱਥੇ ਦੂਰ ਦੂਰ ਤੱਕ ਇਹ ਗੱਲ ਮਸ਼ਹੂਰ ਆ ਵੀ ਜਿਹਨੂੰ ਧਰਨ ਪੈ ਜਾਂਦੀ ਆ ਨਾ, ਧਰਨ ਦਾ ਦਮ ਲੋਕ ਕਰਾਣਾ। ਮੋਹਨ ਦੇ ਇੱਥੇ ਅਸੀਂ ਪਕਾ ਰਹੇ ਸੀ ਜੰਗਲ ਦੇ ਵਿੱਚ ਤੇ ਉਹ ਬੰਦੇ ਨੂੰ ਪਤਾ ਲੱਗਿਆ ਵੀ ਚਾਚਾ ਬੂਟਾ ਇੱਥੇ ਆ ਤੇ ਉਹ ਇੱਥੇ ਦਮ ਕਰਾਉਣ ਵਾਸਤੇ ਆ। ਹਾਂ ਭਾਈ ਦੱਸਦਾ ਮੈਂ ਬੜੀਆਂ ਥਾਵਾਂ ਤੋਂ ਫਿਰਿਆ, ਬੜੀਆਂ ਦਵਾਈ ਦਾਰੂ ਕੀਤੇ, ਆਰਾਮ ਨਹੀਂ ਆਇਆ। ਚਾਚੇ ਬੂਟੇ ਕੋ ਅੱਜ ਦੂਸਰਾ ਤੀਸਰਾ ਦਮ ਆ, ਕਹਿੰਦਾ ਫਰਕ ਪੈ ਗਿਆ, ਧਰਨ ਦਾ ਦਮ ਕਰਦਾ। ਅੱਲਾ ਸ਼ਫਾ ਦੇਣ ਵਾਲਾ ਜੀ, ਅੱਲਾ ਸ਼ਫਾ ਦੇਣ ਵਾਲਾ। ਉਹ ਵਿੱਚ ਲਸਣ ਪਾਤਾ ਇਹ ਲੱਗ ਹੀ ਜਾਏਗਾ ਪਾਉਣਾ। ਬਟਨ ਦਬ ਲਓ ਜੀ, ਪੌਣਾ ਘੰਟਾ ਦੱਸਿਆ ਇਹ। ਫਿਰ ਲਸਣ ਤੇ ਅਦਰਕ ਉਹ ਪਾਤਾ ਤੀ। ਰਾਣਾ ਸਾਹਿਬ ਸ਼ੋਰਾ ਕਿਵੇਂ ਬਣੂਗਾ? ਜਗ੍ਹਾ ਤਾਂ ਬਚੀ ਕੋਈ ਨਹੀਂ ਮਗਰ। ਇਹ ਤਾਂ ਜੇ ਭੁੰਨ ਨਹੀਂ ਲਾ ਰਹੇ ਆ ਨਾ, ਛੋਟਾ ਹੋ ਜਾਣਾ। ਥੋੜਾ ਹੋ ਲੈ ਕੇ ਚਾਚਾ ਬੂਟਾ ਇਹ ਗੁੜ ਤੈਨੂੰ ਕਿੱਥੋਂ ਲੱਭਿਆ? ਇਹ ਹਿੰਦ ਸੀ ਨਾ ਜੀ, ਸਿੰਧ ਵਿੱਚ ਹਿੰਦ ਚ ਨਬੀਸਰ ਸ਼ਹਿਰ ਆ ਜੀ, ਨਬੀਸਰ। ਨਬੀਸਰ ਹਾਂ ਮਸ਼ਹੂਰ ਥਾਂ। ਹਾਂਜੀ, ਬੜੀ ਮਸ਼ਹੂਰ ਜਗ੍ਹਾ ਜੀ। ਉੱਥੇ ਇੱਕ ਬਾਬਾ ਬਜ਼ੁਰਗ ਸੀ, ਕੋਈ 100 ਸਾਲ ਦਾ ਜੀ, ਅੱਛਾ, ਉਹ ਦਮ ਕਰ ਲਾ ਧਰਨ ਦਾ। ਕਰਨ। ਹੂੰ। ਅਸੀਂ ਉਹਦੇ ਕੋਲ ਗਏ ਜੀ ਦਮ ਕਰਾਉਣ ਵਾਸਤੇ, 2-3 ਜਣੇ, ਹੋਰ ਵੀ ਬੜੇ ਲੋਕ ਸੀ ਉਹਦੇ ਕੋਲ। ਉਹ ਦਮ ਕਰਦਾ ਰਿਹਾ। ਜਦੋਂ ਮੈਂ ਨੇੜੇ ਹੋਇਆ ਨਾ ਜੀ ਉਹਨਾਂ ਦੇ ਦਮ ਕਰਾਉਣ ਵਾਸਤੇ, ਤੇ ਮੈਨੂੰ ਕਹਿਣ ਲੱਗਾ ਵੀ ਤੂੰ ਯਾਰ ਸ਼ਾਮ ਨੂੰ ਆਈ। ਅੱਛਾ, ਹਾਂਜੀ ਠੀਕ ਆ ਜੀ। ਅਸੀਂ ਸ਼ਾਮ ਨੂੰ ਫਿਰ ਚਲੇ ਗਏ। ਉਹ ਦਮ ਕਰਦਾ ਰਿਹਾ, ਨਾਲ ਦਿਆਂ ਨੇ ਉਹਨੇ ਕਰ ਦਿੱਤਾ। ਜਦੋਂ ਮੇਰੇ ਵੱਲ ਦੇਖਿਆ, ਮੈਨੂੰ ਕਹਿਣ ਲੱਗਾ ਵੀ ਯਾਰ ਤੂੰ ਨਾ ਸੁਬਾਹ ਅੱਛਾ, ਦਮ ਨਹੀਂ ਕਰਿਆ। ਦਮ ਨਹੀਂ ਕਰਿਆ। ਅਸੀਂ ਸੁਬਾਹ ਫਿਰ ਚਲੇ ਗਏ। ਹਾਂ, ਉਹਨੇ ਸਾਰਿਆਂ ਨੂੰ ਦਮ ਕੀਤਾ। ਦਮ ਕਰਕੇ ਜਦੋਂ ਵਿਹਲੇ ਹੋ ਗਏ ਨਾ, ਤੇ ਮੈਨੂੰ ਕਹਿੰਦਾ ਯਾਰ ਗੱਲ ਇਹ ਆ, ਦਮ ਵੀ ਤੇਰੇ ਮੈਂ ਕਰ ਦੇਣਾ, ਤੂੰ ਦਮ ਹੀ ਲੈ ਜਾ, ਤੂੰ ਲੋਕਾਂ ਦੇ ਕਰਿਆ ਕਰ, ਅੱਲਾ ਰਾਮ ਦੇ ਦਿਆ ਕਰੂਗਾ। ਵਾਹ ਵਾਹ ਰਾਮ ਤਾਂ ਮਾਲਕ ਨੇ ਦੇਣਾ, ਤੂੰ ਵੀ ਫੂਕਾ ਮਾਰੀ ਜਾਇਆ ਕਰ। ਵਾਹ ਵਾਹ। ਮੈਂ ਕਿਹਾ ਜੀ ਠੀਕ ਆ ਜੀ। ਉਹਨੇ ਮੈਨੂੰ ਦਮ ਦੱਸ ਦਿੱਤਾ ਜੀ। ਬਾ ਮੁੜ ਕੇ ਮੇਰਾ ਖਿਆਲ ਆ ਵੀ ਕੋਈ ਲੱਖਾਂ ਦੇ ਹਿਸਾਬ ਨਾਲ ਹੀ ਲੋਕਾਂ ਨੂੰ ਦਮ ਕੀਤਾ, ਜਿਹਨੂੰ ਕੀਤਾ ਅੱਲਾ ਨੇ ਸ਼ਿਫਾ। ਅੱਲਾ ਨੇ ਸ਼ਫਾ ਦੇਤੀ। ਬਸ ਉਹ ਜਾਣੀ ਜਾਣ ਸੀ ਬਾਬਾ, ਹਾਂਜੀ। ਉਹਨੂੰ ਰਹਿਮ ਆ ਗਿਆ ਉਹਦੇ ਦਿਲ 'ਚ, ਹਾਂਜੀ ਬਸ ਪਛਾਣ ਮੈਂ ਗਿਆ। ਨਾ ਕਦੀ ਕੋਈ ਸ਼ੈ ਲਈ ਆ ਨਾ ਦਿੱਤੀ ਆ ਜੀ। ਅਗਲੇ ਨੂੰ ਕਹਿ ਦੇਈਦਾ ਵੀ ਹੁੱਬੇ ਤੁਸੀਂ ਇੱਕ ਮਸੀਤੇ ਕੋ 5-4 ਰੁਪਏ 10 ਦੇ ਦੇਵੀਂ, ਠੀਕ ਆ ਅੱਲਾ ਦੀ। ਅੱਛਾ, ਤੇਰੀ ਫੀਸ ਕੋਈ ਨਹੀਂ? ਨਾ ਕੋਈ ਸ਼ੈ ਨਹੀਂ, ਨਾ ਜ਼ਿੰਦਗੀ 'ਚ ਨਹੀਂ ਕੋਈ ਸ਼ੈ ਲਈ। ਤੁਸੀਂ ਕੀ ਕਹਿ ਰਹੇ ਰਾਣਾ ਸਾਹਿਬ? ਇਹਦੀ ਫੀਸ ਫੂਸ ਨਹੀਂ ਹੁੰਦੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੀ ਨਾ। ਜਿਹੜੇ ਇਹ ਅਸਲ 'ਚ ਫੈਜ਼ ਹੁੰਦਾ ਵਾ ਬਜ਼ੁਰਗਾਂ ਦਾ। ਹਾਂ ਹਾਂ, ਅੱਗੇ ਤੋਂ ਅੱਗੇ ਨਾ ਅਸੀਂ ਵੀ ਨਾ ਆ ਤਈਆ ਤਾਪ ਨਹੀਂ ਜਿਹੜਾ, ਹਾਂਜੀ। ਇਹਦਾ ਤਵੀਜ਼ ਦਿੰਦੇ ਰਹੇ ਹਾਂ। ਅੱਛਾ, ਹਾਂ, ਜਿਹੜਾ ਇੱਕ ਦਿਨ ਛੱਡ ਕੇ ਇੱਕ ਦਿਨ ਤਈਏ ਕੱਢਦਾ। ਦਾ ਬੁਖਾਰ, ਹੂੰ। ਤਈਏ ਦਾ ਤਾਪ ਹੁੰਦਾ। ਸਾਡੇ ਬੜੇ ਸਵੇਰੇ ਸਵੇਰੇ ਨਾ ਘਰ ਪਹਿਲੇ ਅੱਬਾ ਜੀ ਬਾਅਦ ਫਿਰ ਉਹਨਾਂ ਨੇ ਇਜਾਜ਼ਤ ਦਿੱਤੀ ਸੀ ਵੀ ਅਸੀਂ ਵੀ ਲਿਖ ਦਈਦਾ ਸੀ। ਅੱਛਾ ਅੱਛਾ, ਮਾਸ਼ਾਅੱਲਾ ਜੀ। ਅੱਲਾਹ ਤਾਲਾ ਦੀ ਤਾਂ ਬੜੀ ਕਰਮ ਨਵਾਜ਼ੀ ਹੁੰਦੀ ਹੈ। ਅੱਛਾ ਜੀ, ਇੱਥੇ ਇੱਕ ਵਾਰੀ ਬਟਨ ਦੱਬੋ, ਇੱਕ ਨਜ਼ਾਰਾ ਤੁਹਾਨੂੰ ਨਹਿਰ ਤੇ ਖਲੋ ਕੇ ਦਿਖਾਣਾ ਵੀ ਅਸੀਂ ਕਿੱਥੇ ਬੈਠੇ ਆ। ਦੱਬੋ ਬਟਨ, ਦਿਖਾਓ। ਇਧਰੋਂ ਆ ਰਿਹਾ ਜੀ ਚੜ੍ਹਦੇ ਵੱਲੋਂ ਪਾਣੀ ਤੇ ਲਹਿੰਦੇ ਨੂੰ ਜਾ ਰਿਹਾ। ਇਹ ਨਹਿਰ ਆ ਜੀ, ਤੇ ਅਸੀਂ ਬੈਠੇ ਕਿੱਥੇ ਆ ਜੀ? ਇੱਕ ਵਾਰੀ ਇੱਥੋਂ ਦਿਖਾਓ ਜੀ, ਇੱਥੋਂ ਦਿਖਾਓ, ਇੱਥੋਂ ਦੂਰੋਂ ਦਿਖਾਓ, ਫਿਰ ਲਾਗੇ ਕਰਕੇ ਜਦ ਦਿਖਾ ਦਿਓ ਫਿਰ ਦੱਸੀ। ਹਾਂ, ਐਡਾ ਦੇਖੋ ਨਾ ਨਜ਼ਾਰਾ। ਹੁਣ ਤੁਸੀਂ ਆਪੇ ਹਿਸਾਬ ਲਾਓ ਵੀ ਅਸੀਂ ਕਿੱਥੇ ਬੈਠੇ ਆ। ਐਡਾ ਸਾਰਾ 17 ਕਿੱਲੇ ਦਾ ਜੰਗਲ ਆ। ਨਹਿਰ ਦਾ ਪਾਣੀ ਦੇਖੋ ਜੀ ਚੱਲ ਰਿਹਾ। ਬੜੀ ਵਾਰੀ ਲੋਕਾਂ ਦੀ ਇਹ ਮਿਹਨਤ ਕੀਤੀ ਆ ਵੀ ਭਾਈ ਨਹਿਰ ਦੇ ਪਾਣੀ 'ਚ ਕੋਈ ਮਰਿਆ ਡੰਗਰ ਨਾ ਸਿੱਟਿਆ ਕਰੋ। ਇੱਥੇ ਆਮ ਬੰਦੇ ਮੁਰਗੀ ਖਾਣੇ ਵਾਲੀਆਂ ਮੁਰਗੀਆਂ ਸਿੱਟ ਦਿੰਦੇ ਮਰੀਆਂ ਹੀ।
ਤੇ ਉਂਝ ਵੀ ਕਈ ਬੰਦੇ ਡੰਗਰ ਡੁੰਗਰ ਵੀ ਛੱਡ ਦਿੰਦੇ ਤੇ ਚੱਲਦਾ ਪਾਣੀ ਪਾਕ ਹੁੰਦਾ। ਇਹ ਅਸੀਂ ਸਿਆਣਿਆਂ ਤੋਂ ਸੁਣਿਆ। ਇਸ ਪਾਣੀ ਦਾ ਇਹਤਰਾਮ ਆ, ਅਦਬ ਆ। ਕਈ ਥਾਂ ਤੇ ਲੋਕ ਹਜੇ ਵੀ ਇਹ ਪਾਣੀ ਪੀਂਦੇ ਆ, ਵਰਤਦੇ ਆ, ਤੇ ਇਹਦਾ ਅਦਬ ਇਹਤਰਾਮ ਹੋਣਾ ਚਾਹੀਦਾ। ਸਾਡੇ ਤਾਂ ਇੱਕ ਹੋਰ ਬੜੀ ਮੁਸੀਬਤ ਆ, ਇੱਥੇ ਵੇਚ ਛੱਡ ਦਿੰਦੇ ਆ ਪੈਂਪਰ ਨਹੀਂ ਜਿਹੜੇ ਚੱਲੇ, ਉਹ ਵੇਚ ਛੱਡ ਦਿੰਦੇ ਆ ਤੇ ਉਹ ਮੋਗਿਆਂ 'ਚ ਜਾ ਕੇ ਫਸ ਜਾਂਦੇ ਆ। ਕਈ ਵਾਰੀ ਇੱਕ ਦਿਨ ਸਾਡੀ ਵਾਰੀ ਆਈ ਤੇ ਅਸੀਂ ਦੇਖਿਆ ਯਾਰ ਨਹਿਰ ਸੋਗੀ, ਕੀ ਬਣਿਆ। ਸਕੂਟਰ ਚੱਕਿਆ, ਭੱਜ ਕੇ ਮੋਗੇ ਤੇ ਵਿੱਚ ਐਡੀ ਮੁਰਗੀ ਫਸੀ ਹੋਈ। ਬੰਦਿਆਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਇਹ ਜੇ ਕੰਮ ਕਰਦੇ ਵੀ। ਨਹਿਰ ਦੀ ਵਾਰੀ 8 ਦਿਨਾਂ ਬਾਅਦ ਆਣੀ ਹੁੰਦੀ ਤੇ ਨਹਿਰ ਦੇ ਪਾਣੀ ਦੀ ਕਦਰ ਜ਼ਿਮੀਂਦਾਰਾਂ ਨੂੰ ਪੁੱਛੋ। ਇਹ ਤਾਂ ਨਿਰਾ ਸੋਨਾ, ਇਹ ਬੜੀ ਰੱਬ ਦੀ ਰਹਿਮਤ ਆ। ਇਹ ਜਿਨ੍ਹਾਂ ਨੇ ਬਣਾਈਆਂ ਉਹਨਾਂ ਦਾ ਵੀ ਰੱਬ ਭਲਾ ਕਰੇ। ਕਿਹਨੇ ਬਣਾਈਆਂ? ਗਵਰਨਮੈਂਟਾਂ ਨੇ ਬਣਾਈਆਂ, ਅੰਗਰੇਜ਼ਾਂ ਨੇ ਬਣਾਈਆਂ ਪਹਿਲਾਂ। ਅੱਛਾ, ਇਹ ਤੁਹਾਨੂੰ ਆਹ ਬੋਰਡ ਖਲੋਤਾ ਜੀ, ਬੜਾ ਪੁਰਾਣਾ ਬੋੜਾ, ਝਾਲ ਦੇ ਉੱਤੇ। ਝਾਲ ਫਿਰ ਕਿਸੇ ਟਾਈਮ ਦਿਖਾ ਦਾਂਗੇ, ਐਡੀ ਦੂਰ ਤੁਰ ਕੇ ਜਾਵਾਂਗੇ ਹੈ, ਫਿਰ ਦਿਖਾ ਦਾਂਗੇ। ਝਾਲ ਬੜੀ ਸੋਹਣੀ ਹੈ। ਤੇ ਉਹ ਉੱਥੇ ਹੁਣ ਅਸੀਂ ਜਾਣਾ। ਆ ਜਾਓ। ਤੇ ਫਿਲਮ ਬਹੁਤ ਹੀ ਲੰਬੀ ਹੋ ਜਾਣੀ, ਮੈਂ ਤਾਂ ਤੁਹਾਨੂੰ ਸਿਰਫ ਇੱਕ ਨਜ਼ਾਰਾ ਦਿਖਾਇਆ, ਉਂਝ ਫਿਰ ਕਿਸੇ ਟਾਈਮ ਦਿਖਾਵਾਂਗੇ। ਆ ਜਾਓ। ਨਹਿਰ ਦੀ ਪਟੜੀ ਹੈ ਉੱਥੇ, ਇੱਥੇ ਸੜਕ ਬਣੀ ਆ, ਗਾਂ ਮਰੱਬਿਆਂ ਨੂੰ ਜਾਂਦੀ। ਨਹਿਰ ਦੀ ਪਟੜੀ ਹੈ ਉੱਥੇ। ਦੱਬ ਲਾ ਪਤਾ ਚੱਲ ਮਸਾਲੇ ਪੈਣ ਲੱਗੇ ਜੀ। ਅੱਛਾ ਜੀ। ਹੁਣ ਮੈਂ ਤੇਰਾ ਲਾ ਗਿਆ। ਇਹ ਕੀ ਹੈ ਜੀ? ਅੱਗੇ ਹਲਦੀ ਪਾਈ ਆ, ਗਰਮ ਮਸਾਲਾ ਜੀ। ਇਹ ਕੀ ਹੈ? ਕਾਲੀ ਮਿਰਚਾਂ ਜੀ। ਆ ਰੱਤੀ ਮਿਰਚਾਂ ਜੀ। ਫੜਾ ਲਓ ਜੀ ਕੱਦੂ। ਕਿੱਥੇ ਆ ਦੂਸਰਾ? ਲੂਣ, ਜੀਰਾ ਉਹ ਪਿਆ। ਨਮਕ ਦੀ ਤੇ ਇੱਕ ਖੁਸ਼ਕ ਤੋਂ ਨਹੀਂ। ਸੁੱਕਾ ਧਨੀਆ। ਸੁੱਕਾ ਧਨੀਆ ਤਾਂ ਮੈਂ ਕਹਿੰਦਾ ਆਪਾਂ ਲੈ ਕੇ ਨਹੀਂ ਆ। ਇਹ ਹਾਲ ਦੀ ਘੜੀ ਤਾਂ ਉਹ ਬਣਿਆ ਹੈ, ਕੜਾਈ ਬਣੀ ਹੈ। ਹਾਲ ਦੀ ਘੜੀ ਕੜਾਈ ਬਣੀ ਹੈ, ਭਾਵੇਂ ਇੱਥੇ ਲਾ ਲਓ, ਪਰ ਫਰਮਾਇਸ਼ ਚਾਚੇ ਬੂਟੇ ਦੀ ਹੈ, ਉਹ ਪੂਰੀ ਹੋਣੀ ਹੈ। ਬਾਲਟੀ ਪਾਣੀ। ਟਮਾਟਰ ਤੇ ਹਰੀਆਂ ਮਿਰਚਾਂ। ਅੱਛਾ ਜੀ। ਉਹਨਾਂ ਘਿਓ ਬਹੁਤ ਪਾਤਾ। ਉਹ ਜ਼ਿਆਦਾ ਲੇਕਿਨ ਉਹਦੇ ਵਿੱਚੋਂ ਫਰਾਈ ਘਿਓ ਤੈਨੂੰ ਕੀ ਕਹਿੰਦਾ? ਘਿਓ ਲਓ ਜੀ। ਆ ਹਰੀਆਂ ਮਿਰਚਾਂ ਪੈ ਗਈਆਂ ਜੀ, ਟਮਾਟਰ ਪੈ ਗਏ। ਟ੍ਰਾਂਸਫਰ ਕਾ ਦਿਓ ਜੀ ਮਾੜੀ ਜੀ। ਹੱਥ ਪੂਰਾ ਗਾਣਾ ਕੁਝ ਹੋਰ ਹੀ ਲੱਗਦਾ। ਆਇਆ ਤਬਲਾ ਨਵਾਜ਼ ਲੱਗ ਰਿਹਾ ਜੀ ਪੂਰੇ। ਹੱਥ ਜਿਹੜਾ ਨਾ ਇਹ ਦਾਲ ਆ ਨਿੱਕੀ ਵਾਲੀ ਚੀਚੀ ਇੰਜ ਕਰਕੇ ਨਾ ਇੰਜ ਕੀਤਾ। ਤੇ ਆ ਸੀਟ ਜਿਹੜੀ ਹੈ ਜੀ ਆ ਲੈ ਲਓ, ਆ ਬੀੜੀ ਦਵਾ ਜੀ। ਰੱਖਦੇ ਆ ਚਲ ਪਹਿਲੇ ਰੁੱਖ ਬਦਲੇ ਜਾ ਰਿਹਾ। ਦੱਬ ਲਵਾਂ ਜੀ ਬੈਠਾ। ਹਾਂਜੀ ਦੱਬ ਲਵਾਂ ਬੈਠਾ। ਹਾਂ ਇੱਥੇ ਦੱਬ ਲਓ ਜੀ। ਹਾਂ, ਕੱਲ ਦਾ ਪ੍ਰੋਗਰਾਮ ਆ। ਕੱਲ ਅਸੀਂ ਫਰਮਾਇਸ਼ ਵੀ ਆਲੂ ਜਿਹੜੇ ਆ ਹਾਂਜੀ ਵੱਡੇ ਵੱਡੇ ਰੱਖਣੇ ਆ। ਆਲੂ ਜੀ ਵੱਡੇ ਵੱਡੇ ਆ। ਇੱਕ ਆਲੂ ਨੂੰ ਅੱਧ ਵਿਚਾਲੇ ਨੂੰ ਬਸ ਕਰਿਆ ਹੈ, ਵੱਡੇ ਵੱਡੇ ਆਲੂ। ਇਹ ਕੜਾਈ ਛੋਟੀ ਤਾਂ ਨਹੀਂ ਜੀ? ਕੋਈ ਨਹੀਂ, ਇਹਦੇ ਵਿੱਚ ਸ਼ੋਰਾ ਕਿੱਥੇ ਪਾਵਾਂਗੇ? ਬਸ ਪਾ ਦੇਾਂਗੇ ਜਿੱਥੇ ਜਿਸ ਤੇ ਕਹਿੰਦੇ ਨਹੀਂ ਹੈ ਉਹ ਜਿਸ ਤਰ੍ਹਾਂ ਦਰਜਾਂ ਦੁਰਜਾਂ ਵਾਲਾ ਜਿਸ ਤਰ੍ਹਾਂ ਕਿੱਸਾ ਨਹੀਂ ਹੈ। ਉਹਨੇ ਕਿਹਾ ਵੀ ਆ ਵੀ ਪਾਣੀ ਵਾਲਾ, ਉਹਨੇ ਕਿਹਾ ਵੀ ਇੱਕ ਆ ਰੋਟੀ ਦੀ ਹੈ, ਇੱਕ ਚੌਲਾਂ ਦੀ ਆ। ਹਾਂ ਤੇ ਬਾਕੀ ਉੱਪਰ ਜੇ ਕੋਈ ਦਰਜਾਂ ਦੁਰਜਾਂ ਰਹਿ ਗਈਆਂ ਉਹ ਪਾਣੀ ਪਾ ਲਾਂਗੇ। ਇੱਕ ਹਿੱਸਾ ਆਲੂਆਂ ਦਾ, ਇੱਕ ਗੋਸ਼ਤ ਦਾ, ਬਾਕੀ ਜਿਹੜਾ ਰਹਿ ਗਿਆ ਤੇ ਫਿਰ ਇਹ ਦਿਖਾਓ ਜੀ ਉੱਤੇ, ਸਕਰੀਨ ਉੱਤੇ ਕਰਕੇ ਦਿਖਾਓ। ਉੱਤੇ ਦਿਖਾਓ ਸਕਰੀਨ ਲਾਗੇ ਕਰਕੇ। ਬੜਾ ਸੋਹਣਾ ਰੰਗ ਬਣ ਗਿਆ ਜੀ।
ਸ਼ੋਰੇ ਦੀ ਇੱਥੇ ਥਾਂ ਨਹੀਂ ਬਣੀ, ਸ਼ੋਰਾ ਅਸੀਂ ਲੈਦਾ ਬਾਲਟੀ 'ਚ ਬਣਾਵਾਂਗੇ, ਕਿਉਂ ਜੀ? ਨਹੀਂ ਭਰ ਦਿਆਂਗੇ ਇਹਨੂੰ। ਅੱਛਾ ਭਰ ਦਾਂਗੇ ਜੀ, ਠੀਕ ਹੈ। ਲਓ ਜੀ ਹੁਣ ਇਹ ਸ਼ੋਰਾ ਪਾ ਕੇ ਦਮ ਦੇ ਦੇਣਾ। ਹਾਂ ਚਲੋ ਬਾਤ ਹੈ ਆਪਣੀ ਚਲੋ ਫਿਰ ਪੱਕਦਾ ਰਹੇਗਾ ਨਾ। ਆ ਪੱਕਦਾ ਰਹੂਗਾ। ਆਹੋ ਤੁਸੀਂ ਆਪਣਾ ਹੁਣ ਤੁਸੀਂ ਆਪਣਾ ਸਾਹ ਕੱਢ ਲਓ ਹੈ। ਸਾਹ ਕੱਢ ਲਓ। ਹਾਂ ਲੈ ਜੀ ਹੁਣ ਨਾ ਕਹਿੰਦੇ ਸੀ ਕਿ ਪਾਣੀ ਕਿੱਥੇ ਪਏਗਾ। ਹਾਂ ਪਾਣੀ ਦੀ ਜਗ੍ਹਾ ਹੋਰ ਪਾ ਦੋ। ਅਸਲ ਪੱਕ ਕੇ ਇੰਨਾ ਰੇ ਬਚਣਾ ਚਾਹੀਦਾ ਛੋਟਾ। ਵੰਗਾਰ ਵਾਲਾ ਛੋਰਾ ਜਿਹੜਾ ਨਾ, ਹੂੰ ਵੰਗਾਰ ਤੇ ਹੁੰਦੇ ਸੀ ਜ਼ਿਆਦਾਤਰ ਆਲੂ ਗੋਸ਼ਤ। ਲਿਆ ਢੱਕਣ ਵੀ ਬਸ ਹੁਣ ਢੱਕਣ ਦੇ ਇਹ ਲਾ ਧਨੀਆ ਪਾਵਾਂਗੇ ਬਾਅਦ ਵਿੱਚ। ਦੇ ਦੇ ਬੰਦ ਕਰ ਲੈ। ਹਾਂ ਹਾਂ ਬੰਦ ਕਰ ਦੇ ਟਾਈਮ ਹੁਣ ਜਿਹੜਾ ਨਾ ਜ਼ਰਾ ਹਾਂਜੀ ਬਿਸਮਿਲ੍ਲਾ ਮਾਸ਼ਾਅੱਲਾ ਇਹਨੂੰ ਮਾਸ਼ਾਅੱਲਾ। ਹੁਣ ਕਰ ਦਈਏ ਮਿਕਸ। ਹਾਂਜੀ ਹਾਂਜੀ ਕਰ ਲਓ ਜੋ ਕਰਨਾ। ਸੁਭਾਨ ਅੱਲਾ, ਵਾਹ ਬਈ ਵਾਹ, ਵਾਹ ਬਈ ਵਾਹ। ਚਾਚਾ ਅੱਗ ਬੜੀ ਪਈ ਹੈ, ਚਿਲਮ ਧਰ ਲਈ ਤੇਰੇ ਵਾਲੀ। ਲੋ ਉਹ ਵੀ ਗੱਲ ਤੁਹਾਡੀ ਛੋਰਾ ਥੋੜੀ ਵਾਲੀ ਤੇ ਨਹੀਂ ਨਾ ਹੈ। ਨਾ ਨਾ ਤੇਰਾ ਛੋਰਾ ਨਾ ਸ਼ੋਰਾ ਸੋਹਣਾ। ਚਲੋ ਜੀ ਇਹ ਨਾ ਲੈ ਚਲੋ ਹੈ ਮੰਜੀ ਤੇ ਲੈ ਚਲੋ। ਨਹੀਂ ਮੰਜੀ ਸਾਰੇ ਗਰਮ ਹੋਣਾ ਥੱਲੇ ਰੱਖੋ ਨਾ, ਤੇ ਨੀਚੇ ਹੀ ਰੱਖੋ। ਇਹਦੇ ਚ ਫਿਰ ਬਾਅਦ ਚ ਪਾਉਂਦੇ ਆ ਉਹਦੇ ਚ ਪਾਉ। ਦੋਨੇ ਮੰਜੀਆਂ ਨਾ ਜੋੜ ਦੋ। ਕਿੱਧਰ ਆ ਰੋਟੀਆਂ ਹੁੱਕਾ ਚਾਚੇ ਸਾਹਿਬ ਕਿੱਥੇ ਪਰਾਂ ਕਰੋਗੇ। ਆ ਪਾਣੀ ਦੀ ਬਾਲਟੀ ਪਾਸੇ ਕਰੋ, ਹੁੱਕਾ ਪਾਸੇ ਕਰੋ ਤੇ ਮੰਜੀਆਂ ਜੋੜੋ। ਰੋਟੀਆਂ ਆ ਗਈਆਂ ਜੀ, ਤੰਦੂਰੀ ਦੀਆਂ ਰੋਟੀਆਂ। ਇਹ ਤੱਤੇ ਨੇ ਇਹਨੇ ਕਿਹੜਾ ਵਾਣ ਸਾੜ ਦੇਣਾ। ਗਰਮ ਬੜਾ ਨਹੀਂ ਵਾਣ ਨੂੰ ਕੀ ਕਰਨਾ ਇਹਨੇ? ਬਾਣ ਨੂੰ ਕਿਉਂ ਨਹੀਂ ਜਿਹੜਾ ਉਹਰਾ ਉਹ ਮੰਜਾ ਉਹਰਾ ਕਰੋ ਯਾਰ। ਇਹਨੂੰ ਰਹਿਣ ਦੇ। ਯਾਰ ਇਹਨੂੰ ਨਹੀਂ ਜੀ, ਉਧਰ ਤੇ ਕੂਲਰ ਪਿਆ, ਤੁਸੀਂ ਇਹਨੂੰ ਐਨੂੰ ਕਰੋ। ਉਹ ਤਾਂ ਯਾਰ ਤੂੰ ਨਵੀਂ ਫਿਲਮ ਦਿਖਾਉਂਦੇ ਤੂੰ ਬਣਾਉਣੀ ਹੁੰਦੀ। ਅਸਮਾਨ ਚੱਕ ਜਿਹੜਾ ਚੱਕਣਾ। ਇਹ ਕਾਹਦੇ ਚ ਪਾ ਕੇ ਖਾਣੀ ਜੀ? ਆ ਵੀ ਪਰਾਤ ਪਰਾਂਤਾਂ ਚ? ਇੱਕੋ ਪਰਾਤ ਚ ਪਾ ਲੈਣਾ ਆਪਾਂ ਕੇ ਵੱਡੀ ਚ ਸਿੱਟ ਕੇ ਤੇ ਦੜ ਦੇਣਾ। ਅੱਛਾ ਨਹੀਂ ਖਾ ਨਹੀਂ ਲਵਾਂਗੇ ਸਾਰਾ, ਇੱਕ ਪਰਾਤ ਫਿਰ ਛੋਟੀ ਚ ਪਾ ਲਓ। ਦਰਮਿਆਨ ਰਾਣਾ ਛੋਟੀ ਚ ਪਾ ਲਓ ਇੱਕੋ ਚ, ਫਿਰ ਬਾਅਦ ਚ ਪਾ ਲਾਂਗੇ ਯਾਰ। ਚਲੋ ਜੀ ਇਹ ਦੱਬੋ ਬਟਨ, ਫਿਰ ਆਪ ਕਰ ਦੇਣਾ ਧੋ ਲੈਣਾ। ਕੀ ਕਰਾਂ ਕਰ ਲਓ ਜੀ, ਕਰ ਲਓ ਵਿੱਚ ਪਰਾਂਤ। ਬਿਸਮਿਲ੍ਲਾ ਜੀ। ਇਦਾਂ ਹੀ ਪਾ ਦੂੰ। ਚਲੋ ਇਦਾਂ ਹੀ ਪਾ ਚਮਚਾ ਕਰ ਲਓ। ਬਿਸਮਿਲ੍ਲਾ ਜੀ। ਲਓ ਜੀ ਆਹ ਸਾਡਾ ਜੀ ਅੱਜ ਦਾ ਇਹ ਲੰਗਰ ਬਣ ਗਿਆ ਜੀ। ਕੀ ਬਾਤ। ਸ਼ੋਰੇ ਵਾਲਾ ਲੰਗਰ ਚਾਚੇ ਬੂਟੇ ਦੀ ਫਰਮਾਇਸ਼ ਤੇ ਆਪ ਤੇ ਰੱਖਿਆ ਜੀ। ਆ ਰਾਣਾ ਜੀ ਪਿੱਛਾ ਰੱਖ। ਚਾਚੇ ਬੂਟੇ ਦੀ ਫਰਮਾਇਸ਼ ਤੇ ਆਹ ਤੰਦੂਰ ਦੀਆਂ ਰੋਟੀਆਂ ਆ ਗਈਆਂ। ਹੁਣ ਇੱਕ ਚੀਜ਼ ਦਾ ਖਿਆਲ ਰੱਖਿਓ, ਹਾਂਜੀ ਪਰਾਤ ਨੂੰ ਜ਼ਿਆਦਾ ਜਿਹੜਾ ਨਾ ਹਲਾਣਾ ਝੁਕਾ ਕੇ ਬੁੜਕੀ ਲਾਣੀ। ਨਹੀਂ ਕੁਛ ਨਹੀਂ ਹੁੰਦਾ, ਜਿੱਦਾਂ ਮਰਜ਼ੀ ਲਾਣੇ, ਹਿਲਦੀ ਨਹੀਂ ਜਾਣਾ ਜੀ। ਆ ਜੀ ਰੋਟੀ ਹੈ। ਆ ਰੋਟੀ ਆ ਗਈ ਰਾਣੇ। ਰੋ ਸਮਾਨ ਨੂੰ ਪਹਿਲਾਂ ਬੁਰਕੀ ਚੈੱਕ ਕਰਾ ਲਓ ਨਾ। ਉਸਮਾਨ ਸਾਹਿਬ ਇੱਥੇ ਆਓ। ਹੁਣ ਤਾਂ ਭੁੱਖ ਬੜੀ ਲੱਗੀ ਹੈ। ਬਿਸਮਿਲ੍ਲਾ ਕਰੋ। ਇਹਨੂੰ ਬੈਠਾ ਛੱਡੋ। ਬਿਸਮਿਲ੍ਲਾ ਕਰੋ। ਚਾਚਾ ਜੀ ਬਿਸਮਿਲ੍ਲਾ। ਬਿਸਮਿਲ੍ਲਾ। ਬਿਸਮਿਲ੍ਲਾ ਜੀ। ਨਾਨਾ ਸਾਹਿਬ ਆਓ। ਰਾਣਾ ਜੀ ਆ ਜਾਓ। ਆਲੂ ਮੋਟੇ ਮੋਟੇ ਆ ਜੀ। ਕੀ ਬਾਤ। ਇਹ ਤਾਂ ਕਹਿੰਦੇ ਆਲਮ ਸ਼ੇਰ ਹੀ ਆ। ਹਾਂ ਜੀ ਹਾਂਜੀ ਰਾਓ ਸਾਹਿਬ। ਠੀਕ ਆ ਟੇਸਟ ਮਰੀ ਦੀ ਆਵਾਜ਼ ਨਾ ਕਰੀ, ਹਲੇ ਥੋੜਾ ਹਿਸਾਬ ਲਾ ਰਿਹਾ। ਅੱਛਾ ਲਾਈ ਚੱਲਾ ਜੀ। ਸੁਭਾਨ ਅੱਲਾ। ਜਿੱਦਾਂ ਦੇਖਦਾ ਨਹੀਂ ਸਾਲਣ ਹੁੰਦਾ, ਇਦਾਂ ਸਾਲਣ ਪੱਕਿਆ। ਕਸ਼ਬੋ ਵਾਰੀ ਹਰ ਸ਼ੈ ਬਰਾਬਰ, ਬਹੁਤ ਵਾਧੂ ਬਣਾਇਆ। 100 ਬਟਾ 100 ਫੁੱਲ ਕਾਪਰ। ਹਾਂਜੀ ਹਾਂਜੀ ਸੁਭਾਨ ਅੱਲਾ ਜੀ। ਇਸ ਤਾਂ ਪਕਾਇਆ, ਇਸ ਤਾਂ ਕਹਿਣਾ ਹੀ ਕਹਿਣਾ। ਠੀਕ ਆ ਨਹੀਂ ਹੈ ਹੀ ਠੀਕ ਆ।
ਤੂੰ ਖਾ ਕੇ ਦੇਖਣਾ ਤੇ ਆ ਜਾ ਕਿਉਂ ਹੀ ਰਹਿਣਾ ਸਾਹਿਬ ਜਦੋਂ ਅਕਸਰ ਆ ਕੁਕਿੰਗ ਵਾਲੀ ਵੀਡੀਓ ਹੁੰਦੀਆਂ ਉਹਦੇ ਵਿੱਚ ਜਿਵੇਂ ਤੁਸੀਂ ਮੈਨੂੰ ਕਿਹਾ ਵੀ ਇਹਨੂੰ ਚੈੱਕ ਕਰਾ ਇਹ ਆ ਲੁਕਮਾ ਲਾਇਆ ਨਹੀਂ ਹਾਂ ਤੇ ਕਹਿੰਦੇ ਨੇ ਪਹਿਲਾਂ ਹੀ ਦੇਖੀ ਇੱਥੋਂ ਹੀ ਇੱਥੋਂ ਹੀ ਨਹੀਂ ਇਦਾਂ ਨਹੀਂ ਵਾਹ ਨਹੀਂ ਕਰ ਦੇਣਾ ਇਦਾਂ ਖਾ ਕੇ ਨਹੀਂ ਪਤਾ ਲੱਗਦਾ ਖਾ ਕੇ ਇੱਧਰ ਲਿਆ ਖਾਲ ਦੇ ਇੱਧਰ ਨੂੰ ਲੁਕਮਾ ਖਾ ਕੇ ਪਤਾ ਲੱਗਦਾ ਸਵਾਦੀ ਹੈ ਜੀ ਕੰਮ ਬੜਾ ਬਿਸਮਿਲ੍ਲਾਹ ਜਿੰਦਾਬਾਦ ਰਾਣਾ ਸਾਹਿਬ ਚਾਚਾ ਬੂਟਾ ਹਾਂਜੀ ਕਈ ਬੰਦੇ ਕਹਿੰਦੇ ਰਾਣਾ ਸਾਹਿਬ ਨੂੰ ਪਕਾਉਣਾ ਕੁਝ ਨਹੀਂ ਆਉਂਦਾ ਐਵੇਂ ਸ਼ਾਮਾਂ ਖਰਾਬ ਕਰਦਾ ਹਾਂ ਅੱਜ ਜੰਗਲ 'ਚ ਮੰਗਲ ਆ ਬਹੁਤ ਅੱਛਾ ਬਣਿਆ ਜੀ ਚਲੋ ਸ਼ੁਕਰ ਟੇਸਟੀ ਜੇ ਇਹਨੇ ਪਾਸ ਕਰਤਾ ਨਾ ਫਿਰ ਸਮਝੋ ਕਿੱਡਾ ਕੁ ਚੰਗਾ ਬਣਿਆ ਬਸ ਨਹੀਂ ਬਹੁਤ ਜ਼ਬਰਦਸਤ ਅਸੀਂ ਜੀ ਰਾਣਾ ਸਾਹਿਬ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਸਿਹਤ ਤੰਦਰੁਸਤੀ ਦੇਵੇ ਲੰਮੀ ਜ਼ਿੰਦਗੀ ਦੇਵੇ ਚਾਚਾ ਬੂਟਾ ਤੈਨੂੰ ਵੀ ਸਾਰਿਆਂ ਨੂੰ ਅਸੀਂ ਬੜੇ ਸ਼ੁਕਰਗੁਜ਼ਾਰ ਆ ਐਡੇ ਸੋਹਣੇ ਮੌਸਮ ਦੇ ਵਿੱਚ ਮੀਂਹ ਪਿਆ ਤੇ ਸਾਨੂੰ ਕੀ ਬਾਤ ਜੰਗਲ 'ਚ ਮੰਗਲ ਬਣਾਤਾ ਐਡਾ ਸੋਹਣਾ ਰੋਟੀ ਰੱਬ ਨੇ ਦੇਖੀ ਚੰਗੇ ਮੌਸਮ 'ਚ ਚੰਗੀ ਥਾਂ ਚੰਗੀ ਰੋਟੀ ਤੇ ਚੰਗੇ ਵੇਲੇ ਅਲਹਮਦੁਲਿਲਾ ਹੁਣ ਤੱਕ ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਰਾਣਾ ਸਾਹਿਬ ਕੋ ਪਕਾ ਨਹੀਂ ਸਕਦੇ ਪਕਾ ਨਹੀਂ ਹੁੰਦਾ ਪਕਾਣਾ ਨਹੀਂ ਆਂਦਾ ਅੱਜ ਇਹ ਰਾਣਾ ਸਾਹਿਬ ਨੇ ਧੋਣੇ ਧੋਤੇ ਪਰ ਇਹ ਤੁਸੀਂ ਦੇਖੀਏ ਹਜੇ ਇੱਕ ਕਿਸ਼ਤ ਅਗਲੀ ਕਿਸ਼ਤ ਜਿਹੜੀ ਆ ਉਹ ਉਧਰ ਹੋਣੀ ਆ ਮੁਨਸਫ ਸਾਹਿਬ ਇਸ ਟਾਈਮ ਕੈਮਰੇ ਤੇ ਆ ਰੋਸਮਾਨ ਸਾਹਿਬ ਤੇ ਖਾਲਦ ਨੇ ਪਕਾਣਾ ਹੁਣ ਆਪਣੇ ਡੇਰੇ ਤੇ ਇਹੀ ਸ਼ੋਰੇ ਵਾਲਾ ਮੈਂ ਤੈਨੂੰ ਇਹ ਗੱਲ ਕਰੀ ਆ ਵੀ ਤੂੰ ਇਹਦੀ ਹਵਾ ਨੂੰ ਵੀ ਨਹੀਂ ਰਲਦਾ ਜਿਹੜਾ ਰਾਣਾ ਸਾਹਿਬ ਨੇ ਪਕਾਤਾ ਪਰ ਇਹ ਕਹਿੰਦਾ ਮੈਂ ਕਰੂੰਗਾ ਵਾਧੂ ਕਰੂੰਗਾ ਜੇ ਵਾਧੂ ਕਰੂੰਗਾ ਫਿਰ ਤਾਂ ਲੈਂਡਾ ਹੋ ਗਿਆ ਫਿਰ ਮੰਨ ਜਾਾਂਗੇ ਤੇ ਮੁਨਸਫ ਅਸਮਾਨ ਆ ਨਹੀਂ ਖਾਲਣ ਸਵਾਦੀ ਪਕਾਇਆ ਹਾਂ ਇਸ ਗੱਲ 'ਚ ਸ਼ੱਕ ਨਹੀਂ ਹੈ ਹਾਂ ਮੈਂ ਤਾਂ ਇਹ ਗੱਲ ਕਰਦਾ ਪਰ ਅਗਰ ਇਹਦੇ ਨਾਲੋਂ ਇੱਕ ਪਿਆਰ ਅਗਾ ਮਾਰ ਦਵਾਂ ਫਿਰ ਤਾਂ ਠੀਕ ਆ ਜੇ ਤੂੰ ਮਾਰ ਜੇ ਮਾਰਾਂਗੇ ਹਾਂਜੀ ਮੁਹੰਮਦ ਬੋਟਿਆ ਹਾਂਜੀ, ਠੀਕ ਝੂਠਾ ਹੈ ਜੱਗ ਸਾਰਾ ਹਾਂ ਹਾਂ ਸੱਚੀਆਂ ਸੋਹਣੇ ਨਬੀ ਦੀਆਂ ਯਾਰੀਆਂ ਨੇ। ਨਹੀਂ ਕੀ ਬਾਤ ਮੁਹੰਮਦ ਬੂਟਾ ਲਿਖਦਾ ਹੁਣ ਤਾਂ ਕੀ ਲਿਖਦਾ ਬੂਟਾ ਲਿਖ ਕੇ ਦਿਖਾਏਗਾ ਆਹੋ ਉਧਰ ਦੱਸ ਵੀ ਕਿੱਦਾਂ ਬੂਟਾ ਹੁਣ ਕਹਿੰਦਾ ਹੈ ਵੀ ਰਾਣਾ ਸਾਹਿਬ ਜਿਹੜੇ ਨਾ ਉਹਨੇ ਅੱਜ ਅਖੀਰ ਕਰਤੀ ਪਹਿਲੇ ਨੰਬਰ ਪਹਿਲੇ ਨੰਬਰ ਤੇ ਰਾਣਾ ਖਾਲਦ ਜਿਹੜਾ ਨਾ ਉਹ ਕਹਿ ਰਿਹਾ ਜੀ ਇਹ ਤਾਂ ਤੀਸਰੇ ਹਿੱਸੇ 'ਚ ਵੀ ਨਹੀਂ ਅੱਧ 'ਚ ਵੀ ਨਹੀਂ ਹੈ ਜਦੋਂ ਤੁਸੀਂ ਮੇਰੀਆਂ ਛਾਲਾਂ ਦੇਖਣੀਆਂ ਨਾ ਇਹ ਗੱਲਾਂ ਕਰੀਆਂ ਬੰਦ ਮੋਬਾਈਲ ਤੇ ਇਹਨੇ ਗੱਲਾਂ ਕਰੀਆਂ ਬਥੇਰੀਆਂ ਰਾਣੇ ਨੂੰ ਪਰ ਅਸੀਂ ਸ਼ਾਬਾਸ਼ਾਈ ਦਈਏ ਤੇ ਮਿਹਰਬਾਨੀ ਨਹੀਂ ਮੈਂ ਵੀ ਸ਼ਾਬਾਸ਼ ਦੇਈ ਆ ਹਾਂਜੀ ਜੂੰਦੇ ਵਾਸਤੇ ਰਹੋ ਜੀ ਬਾਂਗਾ ਦਾ ਵੀ ਟਾਈਮ ਹੋ ਗਿਆ ਸ਼ਾਮਾਂ ਹੋ ਗਈਆਂ ਹੁਣ ਚੱਲਦੇ ਆ ਤੇ ਦੁਆਵਾਂ 'ਚ ਯਾਦ ਰੱਖਿਓ ਰੱਬ ਰੱਖਾ ਅੱਲਾ ਦੇ